ਓ ਯਾਰ ਤੁਹਾਡੀ ਮਿਹਰਬਾਨੀ ਕਿ ਥੋੜਾ ਜਿਹਾ ਨਾ ਓਵਰ ਟਾਈਮ ਲਾ ਲਿਆ ਕਰੋ। ਈਦ ਦੇ ਦਿਨ ਨੇ, ਗਾਹਕਾਂ ਦੇ 4-4 ਸੂਟ ਆ। ਹੁਣ ਇੱਕ ਸੂਟ ਜਾਂ ਫਿਰ ਰੱਖ ਲਈ ਉਹਨਾਂ ਦਾ, ਉਹਨੇ ਕੋਈ ਜੀ ਈਦ ਤੋਂ ਬਾਅਦ ਲੈ ਲਾਂਗੇ। ਲੜਾਈ ਹੈ ਨਾ ਮੇਰੀ ਭਰਾਵਾ। ਕੋਈ ਜ਼ਰੂਰੀ ਹੈਗਾ ਸੀ ਕਿੱਥੇ ਤੂੰ ਲੈ ਕੇ ਤੁਰ ਪਈ ਮੈਨੂੰ ਇਹ ਨਾਲ? ਬਹੁਤ ਜ਼ਰੂਰੀ ਹੈ। ਕੀ ਜ਼ਰੂਰੀ ਆ? ਇਹ ਮੇਰੀ ਅੰਮੀ ਨੇ ਨਾ ਤੁਹਾਨੂੰ ਈਦ ਦਿੱਤੀ ਹੈ। ਤੇ ਫੇਰ ਕੀ ਕਰਾਂ ਹੁਣ ਇਹਦਾ ਮੈਂ? ਹੁਣ ਇਹਨੂੰ ਸਵਾਣਾ ਵੀ ਤੇ ਜ਼ਰੂਰੀ ਹੈ ਨਾ। ਤੁਸੀਂ ਨਹੀਂ ਸੀ ਪਾਣਾ ਤਾਂ ਮੈਨੂੰ ਪਹਿਲੇ ਕਹਿ ਦਿੰਦੇ। ਉਹ ਕਮਲੀ ਇੱਕ ਸੂਟ ਦੀ ਖਾਤਰ ਤੇ ਮੈਨੂੰ ਕੰਮ ਤੋਂ ਛੁੱਟੀ ਕਰਾਤੀ ਹੈ। ਇਹਦੀ ਜਗ੍ਹਾ ਤੇ ਮੈਂ ਕੋਈ ਹੋਰ ਚੀਜ਼ ਲੈ ਲੈਂਦੀ। ਤੁਹਾਨੂੰ ਪਤਾ ਇੰਨੇ ਅੱਛੇ ਵਾਲਾ ਸੂਟ ਲੱਗ ਦਿੱਤਾ ਮੇਰੀ ਅੰਮੀ ਇੰਨੀ ਚਾਹਤ ਨਾਲ। ਚਲੋ ਅੱਛਾ ਜੀ, ਤੇ ਇਹ ਸਵਾਣਾ ਨਾ ਕਿੱਥੋਂ ਆ? ਦਰਜੀ ਬਹੁਤ ਅੱਛਾ ਹੈ। ਕਿਹੜਾ? ਇਹ ਖਾਨ ਦਰਜੀ ਹੈ ਤੇ ਇਹਨਾਂ ਦੀ ਸਿਲਾਈ ਬਹੁਤ ਅੱਛੀ ਹੈ। ਚਲੋ ਤੁਸੀਂ ਨਾ ਕੋਈ ਗੱਲ ਕਰਨਾ, ਮੈਂ ਆਪ ਹੀ ਕਰਾਂਗੀ। ਅੱਛਾ ਜੀ, ਹਾਂਜੀ ਹੁਣ ਮੇਰੀ ਗੱਲ ਵੀ ਤੂੰ ਹੀ ਕਰੇਂਗੀ? ਮੈਂ ਆਪ ਹੀ ਕਰਾਂਗੀ। ਓਏ ਮਹਿੰਗਾ ਬਹੁਤ ਆ। ਜਿਹੜੇ ਤੁਸੀਂ ਅੱਗੇ ਸਿਲਾਈ ਕਰਵਾਏ ਕਿਸੇ ਕੰਮ ਤੇ ਨਹੀਂ ਹੈਗੇ, ਉਹਨੂੰ ਨਾ ਤੁਸੀਂ ਦੱਸਣਾ। ਮਹਿੰਗਾ ਬਹੁਤ ਆ ਦਰਜੀ ਇਹ। ਚਲੋ ਸਿਲਾਈ ਵੀ ਤੇ ਅੱਛੀ ਕਰਦਾ ਨਾ। ਚਲੋ ਦੇਖ ਲੈਂਦੇ ਆ। ਤੁਸੀਂ ਕੋਈ ਗੱਲ ਨਹੀਂ ਕਰਨੀ। ਉਹ ਤੂੰ ਗੱਲ ਤਾਂ ਸੁਣ, ਇੱਥੇ ਬੰਦੇ ਆ, ਮੈਨੂੰ ਅੱਗੇ ਆਉਣ ਦੇ। ਉਹ ਵੀ ਅੱਗੇ ਜਾਂਦੀ ਲੇਡੀਜ਼ ਚੱਲੀ ਵੀ ਜਾਂਦੀਆਂ ਹੀ ਨੇ। अस्सलाम वालेकुम। ਵਾਲੇਕੁਮ ਸਲਾਮ ਜੀ। अस्सलाम वालेकुम जी। ਜੀ ਵਾਲੇਕੁਮ ਸਲਾਮ। ਮਾਸਟਰ ਸਾਹਿਬ ਤੁਸੀਂ ਹੋ ਜੀ? ਹਾਂਜੀ, ਮਾਸਟਰ ਸਾਹਿਬ ਤੁਸੀਂ ਹੋ? ਤੁਸੀਂ ਦਾਖਲ ਹੋਣਾ ਜੀ। ਮੈਂ ਮਾਸਟਰ ਸਾਹਿਬ ਕਿਹਾ ਜੀ। ਮਾਸਟਰ ਉਹੀ ਹੁੰਦਾ ਜਿਹਦੇ ਕੋਲ ਦਾਖਲ ਹੋਣਾ ਹੋਵੇ, ਪੜ੍ਹਨਾ, ਜਿਹਨੇ ਪੜ੍ਹਾਉਣਾ ਹੋਵੇ। ਮਾਸ਼ਾਅੱਲਾ। ਆ ਬੇਗਮ ਆ ਮੇਰੀ ਤੇ ਮੈਂ ਇਹਦਾ ਮੀਆਂ ਵਾਂ। ਮਾਸ਼ਾਅੱਲਾ ਤੇ ਮਾਸ਼ਾਅੱਲਾ ਜੀ। ਦੱਸੋ ਕੀ ਕਹਿ ਕੇ ਆਏ ਸੀ ਬਾਹਰੋਂ? देखो ਤੁਸੀਂ ਕਰੋ ਗੱਲ। ਪਾਏ ਨਾ ਹਾਂਜੀ। ਇੱਕ ਨਾ ਅੱਛਾ ਜਿਹਾ ਸੂਟ ਤੁਸੀਂ ਸਿਲਾਈ ਕਰਨਾ। ਅੱਛਾ ਜੀ, ਹਾਂਜੀ ਸੂਟ ਵੀ ਅੱਛਾ ਹੋਣਾ ਚਾਹੀਦਾ। ਸੂਟ ਭਾਈ ਬਹੁਤ ਅੱਛਾ ਤੇ ਮੈਂ ਕਰ ਲਓ ਇਹ ਮੇਰੇ ਹਸਬੰਡ ਨੇ ਅੱਛਾ ਤੇ ਜੀ, ਮੈਂ ਕਹਿੰਦੀ ਹਾਂ ਈਦ ਵਾਲੇ ਦਿਨ ਸਭ ਤੋਂ ਲੈਦਾ ਹੀ ਲੱਗਣ। ਲਵ ਮੈਰਿਜ ਜੀ। ਹਾਂਜੀ ਇਹ ਮੇਰੀ ਸੱਸ ਨੇ ਗਿਫਟ ਕੀਤਾ ਜੀ। ਪਹਿਲਾਂ ਬੜੀਆਂ ਲੜਾਈਆਂ ਝਗੜੇ ਹੋਏ ਇਹਨਾਂ ਦੇ ਅੱਛਾ। ਖਾਨਦਾਨ 'ਚ ਕਿ ਅਸੀਂ ਇੱਥੇ ਨਹੀਂ ਕਰਨਾ, ਅੱਛਾ, ਲੇਕਿਨ ਉਹਨਾਂ ਕੋਲ ਨਹੀਂ ਰਿਹਾ ਗਿਆ। ਹਾਂਜੀ ਨਸ ਕੇ ਕੀਤਾ ਉਹਨਾਂ ਨੇ। ਨਹੀਂ ਭਾਜੀ, ਨਹੀਂ ਨਹੀਂ ਕੀਤਾ ਸੀ ਇਹ ਕਿ ਥੋੜਾ ਜਿਹਾ ਇਹਨੇ ਆਪਣੇ ਮਾਪੇ ਦਾ ਜ਼ੁਲਮ ਬਰਦਾਸ਼ਤ ਕੀਤਾ, ਹਾਂ ਹਾਂ, ਥੋੜਾ ਜਿਹਾ ਮੈਂ ਆਪਣੇ ਮੰਮੀ ਪਾਪਾ ਜ਼ਿਆਦਾ ਦਾ ਤੇ ਮੈਂ ਤੁਹਾਡਾ ਹੀ ਮਾਂ ਪਿਓ ਦਾ ਕੀਤਾ। ਥੋੜੀ ਥੋੜੀ ਲੜਾਈ ਹੋਈ ਆ, ਮੁੜ ਕੇ ਬਾਅਦ ਚ ਐਡਜਸਟ ਹੋ ਗਈ ਹਰ ਸ਼ੈ। ਹਾਂ। ਇਹਦੇ ਭਰਾ ਥੋੜੇ ਜਿਹਾ ਡਿਸਟਰਬ ਹੁੰਦੇ ਸੀ। ਕਿਸ ਵਜ੍ਹਾ? ਤੁਹਾਡੀ ਸਮੈਲ ਦੀ ਵਜ੍ਹਾ ਤੋਂ ਜਾਂ ਤੁਹਾਡੀ ਵਜ੍ਹਾ ਤੋਂ? ਨਹੀਂ, ਲਵ ਸਟੋਰੀ ਸੀਗਾ ਤੇ ਤੁਹਾਨੂੰ ਪਤਾ ਹਰ ਗੈਰਤਮੰਦ ਭਰਾ ਕੋਸ਼ਿਸ਼ ਤਾਂ ਕਰਦਾ ਕਿ ਨਹੀਂ। ਜ਼ਾਹਿਰ ਹੈ। ਤੁਸੀਂ ਵੀ ਤਾਂ ਰੋਕੇ ਹੋਣਾ ਕਿਸੇ ਨੂੰ। ਹੂੰ। ਅੱਛਾ ਚਲੋ ਛੱਡੋ ਪਰੇ, ਤੁਸੀਂ ਮੈਂ ਦੱਸਦੀ ਹਾਂ। ਚਲੋ ਦੱਸੋ ਜੀ, ਤੁਸੀਂ ਦੱਸ ਦਿਓ। ਅੱਛਾ ਭਾਈ ਇਹ ਸੂਟ ਬਹੁਤ ਅੱਛਾ ਹੈ, ਮੇਰੀ ਅੰਮੀ ਨੇ ਨਾ ਗਿਫਟ ਕੀਤਾ ਇਹਨਾਂ ਨੂੰ, ਠੀਕ ਹੈ। ਅੱਛਾ ਤੇ ਮੈਂ ਨਾ ਆਪਣੀ ਪਸੰਦ ਦਾ ਲੈ ਕੇ ਆਈ ਹਾਂ ਇਹਨਾਂ ਵਾਸਤੇ। ਸੱਸ ਮੇਰੀ ਨੇ ਗਿਫਟ ਕੀਤਾ। ਅੱਛਾ। ਤੇ ਅੱਛਾ ਜਿਹਾ ਸਿਲਾਈ ਕਰਨਾ ਹੈ ਤੁਸੀਂ, ਠੀਕ ਹੈ। ਅਸਲ 'ਚ ਮੈਂ ਉਹਨਾਂ ਦੇ ਘਰ ਦੇ ਵਿੱਚ ਨਾ ਵੱਡਾ ਜਵਾਈ ਆ, ਹੂੰ। ਤੇ ਉਹਨਾਂ ਦਾ ਜ਼ੇਨ ਹੈਗਾ ਵਾ ਕਿ ਸਾਡਾ ਜਵਾਈ ਸਾਡੇ ਹੱਥਾਂ ਨੇ ਦਿੱਤਾ ਸੂਟ ਪਾ ਕੇ ਆ। ਹਾਂਜੀ ਹੱਥਾਂ ਦਾ ਦਿੱਤਾ ਹੀ ਕੰਮ ਆਉਂਦਾ ਭਾਜੀ। ਹਾਂਜੀ ਹੱਥ ਦਾ ਦਿੱਤਾ ਹੀ ਕੰਮ ਆਉਂਦਾ। ਉਹ ਹਾਂਜੀ, ਹਾਂਜੀ, ਬਿਲਕੁਲ। ਭਾਜੀ ਇਹ ਹੱਥਾਂ ਦਿੱਤਾ ਅੱਲਾ ਵਾਸਤੇ ਹੁੰਦਾ ਵਾ। ਮੇਰੇ ਸਸੁਰਾਲ ਨੇ ਮੈਨੂੰ ਦਿੱਤਾ, ਮੇਰੀ ਸੱਸ ਨੇ ਮੈਨੂੰ ਗਿਫਟ ਕੀਤਾ ਵਾ, ਤੇ ਅੱਬੂ ਇਹਦੇ ਮੇਰੇ ਲਈ ਪਰਫਿਊਮ ਵੀ ਲੈਣ ਗਏ ਆ। ਹੂੰ। ਭਾਈ ਇਹਦੇ ਨੇ ਮੈਨੂੰ ਇੱਥੇ ਘੜੀ ਪਾਉਣੀ ਹੈ। ਉਹ ਤੇ ਦਿੰਦੇ ਹੀ ਰਹਿੰਦੇ ਇਹਨਾਂ ਨੂੰ ਕੋਈ ਨਾ ਕੋਈ ਗਿਫਟ ਜ਼ਾਹਰ ਹੈ ਕਰਦੇ ਜੀ, ਰਹਿੰਦੇ ਤੂੰ ਨੇ। ਕੰਮ ਨਹੀਂ ਕਰਦੇ, ਤੂੰ ਵਿਹਲੇ? ਨਹੀਂ ਉਹ ਦੁਬਈ ਹੁੰਦੇ ਨੇ ਨਾ ਭਾਈ ਲਾਡਲਾ ਮੇਰੇ। ਜਵਾਈ ਉੱਥੇ ਵੀ ਨਹੀਂ ਕੰਮ ਕਰਦੇ? ਨਹੀਂ ਨਹੀਂ ਭਾਈ ਮੇਰੇ ਦੁਬਈ ਨੇ, ਇਹ ਤੇ ਅੱਛਾ, ਇੱਥੇ ਹੀ ਨੇ। ਤੁਹਾਡੇ ਭਾਈ ਦੁਬਈ ਨੇ। ਹਾਂਜੀ ਉਹ ਬਾਕੀ ਗਿਫਟ ਸਾਰੇ ਭੇਜਦੇ ਨਾ ਬਹਿਨੋਈ ਉਹਨਾਂ ਦਾ। ਉਹਨਾਂ ਦਾ ਲਾਡਲਾ ਬਹਿਨੋਈ ਹੈ ਜੀ। ਚਾਹ ਹੀ ਬੜਾ ਕਰਦੇ, ਇਕੱਲੇ ਇਕੱਲੇ ਨੇ ਤਾਂ ਆਪਣਾ ਆਪਣਾ ਮੋਬਾਈਲਾਂ ਤੇ ਮੇਰੀਆਂ ਤਸਵੀਰਾਂ ਲਾਈਆਂ ਹੋਈਆਂ। ਹੂੰ। ਠੀਕ ਆ, ਫਿਰ ਉਸ ਤੋਂ ਬਾਅਦ ਕਾਫੀ ਘਰ ਦੇ ਕੰਮ ਮੇਰੇ ਜ਼ਿੰਮੇ ਪਾਏ ਹੋਏ ਆ। ਚਲੋ ਹੁਣ ਮੈਨੂੰ ਨਾ ਉਹ ਸਾਰੇ ਲਾਓ ਭਾਣ, ਉਹ ਤੇ ਲੱਗੇ ਆ ਵਿਚਾਰੇ, ਉਹਨਾਂ ਤੇ ਪਤਾ ਨਹੀਂ ਸਿਰ 'ਚ ਸੱਟ ਵੱਜੀ ਹੈ ਭਾਜੀ ਦਿਲ ਕੀਤਾ, ਜਾਂ ਮਤਲਬ ਅੱਖਾਂ ਉਹਨਾਂ ਦੀਆਂ ਥੋੜੀਆਂ ਜਿਹੀਆਂ ਮਤਲਬ ਘੱਟ ਦਿਲ ਦਿਖਦਾ ਕੀਤਾ, ਵਾ। ਦਿਲ ਦਾ ਬੋਝ ਹਲਕਾ ਹੋ ਗਿਆ। ਦਿਲ ਦਾ ਤੁਸੀਂ ਭਾਈ ਉਹ ਸੜਕ ਤੇ ਕਰ ਲਓ ਇਹ ਗੱਲਾਂ। ਕਿਸੇ ਨੂੰ ਵੀ ਕਿਸੇ ਨਾਲ ਵੀ ਕਰੋਗੇ ਨਾ ਗੱਲਾਂ ਤੇ ਤੁਹਾਡੀ ਗੱਲ ਪੈ ਜਾਏਗਾ। ਜੇ ਤੁਸੀਂ ਇਹੋ ਜਿਹੀ ਗੁਫ਼ਤਗੂ ਕਰੋਗੇ ਨਾ ਕਿ ਮੈਂ ਲਾਡਲਾ ਵਾਂ, ਮੈਨੂੰ ਬੜੇ ਪਿਆਰ ਨਾਲ ਰੱਖਿਆ ਉਹਨਾਂ ਨੇ, ਮਤਲਬ ਇਹ। ਸਭਾ ਹਾਂਜੀ ਇਹਨਾਂ ਨੂੰ ਦੱਸ ਕੇ ਨਈਮ ਦਾ ਸੂਟ ਫਿਟਿੰਗ ਵਾਲਾ ਸੀ। ਤੇ ਨੇਮ ਨੂੰ ਭੇਜੋ ਤੁਸੀਂ ਨੇਮ। ਇਹ ਇਹਨਾਂ ਦਾ ਨਾਮ ਹੈ। ਮੇਰਾ ਨਾਮ ਸਰ ਨਈਮ ਆ, ਅੱਛਾ ਮਿਸਿਸ ਨਈਮ ਇਹ ਨੇ, ਮੇਰਾ ਨਈਮ ਆ। ਅੱਛਾ। ਆ ਕਰੋ ਚੈੱਕ ਪਾਇਨ। ਦੇਖੋ ਭਾਈ ਬ੍ਰਾਂਡ ਦਾ ਸੂਟ ਹੈ, ਬਹੁਤ ਅੱਛਾ ਹੈ। ਸੂਟ ਵਾਈਟ ਆ, ਰਹਿਣ ਹੀ ਦਿਓ, ਕਿਉਂ? ਪਤਾ ਨਹੀਂ ਲੱਗਣਾ ਕਿੰਨੇ ਪਾਇਆ ਵਾ ਤੁਸੀਂ। ਨਹੀਂ ਨਹੀਂ ਇਹਨਾਂ ਨੂੰ ਬਹੁਤ ਸੂਟ ਕਰਨਾ ਹੈ, ਮੇਰੀ ਤੇ ਫੇਵਰਿਟ ਕਲਰ ਹੈ। ਉਹ ਇੰਜ ਹੀ ਲੱਗਣਾ ਵਾ ਚੂਨੇ 'ਚ ਜੁੱਤੀ ਡਿੱਗੀ ਮਤਲਬ। ਭਾਜੀ ਤੁਸੀਂ ਕੋਈ ਹੋਰ ਕਰਨ ਲੈ ਲੈਣਾ ਸੀ। ਸੱਸ ਨੇ ਦਿੱਤਾ ਜ਼ਾਹਰ ਹੈ ਜਿਹੜੀ ਅੱਲਾ ਵਾਸਤੇ ਚੀਜ਼ ਆਈ ਵੇ ਬੰਦਾ ਕਹਿੰਦਾ ਭਾਜੀ, ਅੱਲਾ ਵਾਸਤੇ ਨਹੀਂ, ਮੁਹੱਬਤ ਵਾ ਉਹਦੀ ਸੱਸ ਨੂੰ। ਮੇਰੇ ਨਾਲ ਕੀ ਹੋ ਗਿਆ ਤੁਹਾਨੂੰ? ਸੱਸ ਨੂੰ ਵੀ ਮੁਹੱਬਤ ਆ। ਇਹਨਾਂ ਦੀ ਵਾਲਦਾ ਮੇਰੇ ਨਾਲ ਪਿਆਰ ਕਰਦੀ, ਮੈਨੂੰ ਆਪਣੇ ਪੁੱਤਾਂ ਵਾਂਗੂ ਸਮਝਦੀ ਆ, ਤਈ ਤਾਂ ਉਹਨੇ ਆਹ ਕਲਰ ਪਸੰਦ ਕੀਤਾ। ਜ਼ਾਹਿਰ ਹੈ। ਤੁਸੀਂ ਲੜਾਈ ਕਰਨ ਲਿਓ, ਕੋਈ ਸਹੀ ਸੂਟ ਯਾਨੀ ਸਵਾਉਣਾ ਜਾਣ ਕੇ ਮੇਰਾ ਖਿਆਲ ਉਹਨਾਂ ਨੇ ਸੂਟ ਦਿੱਤਾ ਕਿ ਵੀ ਇਹਦੀ ਮਤਲਬ ਮਹੱਲੇ 'ਚ ਤਮਾਸ਼ਾ ਲੱਗੇ ਇਹਦਾ। ਨਹੀਂ 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 ਭਾਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਮੈਂ ਖੁਦ ਜਾ ਕੇ ਪਸੰਦ ਕੀਤਾ। ਭਾਜੀ ਤੇ ਤੁਸੀਂ ਨਾ ਅੱਛਾ ਜਿਹਾ ਸਿਲਾਈ ਕਰਨਾ, ਤੇ ਤੁਸੀਂ ਨਾਲ ਇਹ ਦੱਸੋ ਕਿ ਤੁਹਾਡੀ ਸਿਲਾਈ ਕਿੰਨੀ? ਸਿਲਾਈ ਦਾ ਕੋਈ ਮਸਲਾ ਨਹੀਂ, ਹੁਣ ਤੁਸੀਂ ਅੱਛਾ। ਆ ਜੂ ਗਏ। ਭਾਜੀ ਗੋਲ ਘੇਰੇ ਵਾਲਾ ਸੀਣਾ ਵਾ ਈਦ ਵਾਲੇ ਦਿਨ ਮੰਗਣਾ ਭਾਜੀ ਤੁਸੀਂ? ਭਾਜੀ ਸਟਾਈਲ ਆ। ਅੱਛਾ। ਅੱਛਾ ਲੱਗਦਾ ਨਾ। ਇੱਕ ਇੱਥੇ ਜੇਬ ਲਾਉਣੀ, ਹਾਂ, ਇੱਕ ਸਾਈਡ ਜੇਬ। ਯਾਨੀ ਉਤਲੀ ਜੇਬ 'ਚ ਠੀਪੇ ਪਾਣੇ ਆ, ਇੱਧਰ ਕੁਛ ਹੈ ਜੋ ਡਿੱਗੀ ਡੁੱਗੀ ਸਾਰੀ ਇੱਧਰ। ਨਹੀਂ ਸਾਰੋ ਮੇਰੇ ਪਾਪਾ ਦੱਸਦੇ ਕਿ ਅਗਰ ਤੁਸੀਂ ਗੋਲ ਘੇਰੇ ਵਾਲਾ ਸੂਟ ਸਵਾਣਾ ਨਾ ਤੇ ਫਰੰਟ ਤੇ ਜੇਬ ਲਾ ਦਿਓ। ਉਹਦੇ ਨਾਲ ਅੱਛੀ ਲੱਗਦੀ ਅੱਛੀ ਹੈ। ਲੱਗਦੀ। ਇਹਦੇ ਨਾਲ ਤੁਸੀਂ ਸਲੂਕਾ ਹੀ ਪਾ ਲਓ ਭਾਜੀ।
ਮਜ਼ਾਕ ਨਹੀਂ, 2 ਜੇਬਾਂ ਲੱਗੀਆਂ ਹੋਣਗੀਆਂ, 2 ਉੱਤੇ 2 ਥੱਲੇ, ਤੁਹਾਡੀ 4 ਦੁਕਾਨ ਜੇਬਾਂ ਨਾਲ ਤੁਹਾਨੂੰ ਇੰਜ ਕਰਕੇ ਵਧੀਆ ਲੱਗੇਗਾ ਸੂਟ। ਬਾਈ ਇੰਨੀ ਮਸ਼ਹੂਰ ਹੈ, ਇਹਨਾਂ ਨੂੰ ਸੁਣ ਕੇ ਆਈ ਹਾਂ, ਤੁਸੀਂ ਕੋਈ ਅੱਛਾ ਜਿਹਾ ਕੋਈ ਪੂਰੇ ਡਿਜ਼ਾਈਨ ਇਲਾਕੇ ਦੱਸੋ। ਚ ਵਾ ਖਾਨ ਟੇਲਰ ਕੋਲ ਹਾਂਜੀ। ਉਹ ਸਰ ਸੂਟ ਤਾਂ ਅਸੀਂ ਅੱਛਾ ਹੀ ਸੀਨੇ ਆ, ਸੂਟ ਦੀ ਕੋਈ ਪ੍ਰੋਬਲਮ ਨਹੀਂ ਹੈ, ਲੇਕਿਨ ਕੋਈ ਬੰਦਾ ਵੀ ਤੇ ਮਤਲਬ ਗੱਲ ਹੈ ਕਿ ਵੀ ਹੁਣ ਤੁਸੀਂ ਖਤੂਨ ਹੋ, ਅਸੀਂ ਤੁਹਾਡੀ ਆਨਰ ਕਰਨੀ ਹੈ। ਭਾਜੀ ਇਹਦੇ ਨਾਲ ਬੰਦਾ ਵੀ ਖਵਾਤੀਨ ਦੀ ਇੱਜ਼ਤ ਤੇ ਵੈਸੇ ਕਰਨਾ ਸਾਡਾ ਫਰਜ਼ ਹੈਗਾ ਵਾ। ਬੰਦਿਆਂ ਦੇ ਨਹੀਂ ਕਰਦੇ, ਉਹਨਾਂ ਕੋਲ ਸੁਣਨੇ ਖਾਂਦੇ ਤੁਸੀਂ, ਬੰਦੇ ਵੀ ਨਾਲ ਹੀ ਆ ਭਾਜੀ। ਚਲੋ ਕੋਈ ਗੱਲ ਨਹੀਂ ਭਾਜੀ ਇਹ ਸੂਟ ਸਿਰੋ ਤੇ ਹਾਂਜੀ। ਨਾਪ ਲੈ ਲਓ ਹੂੰ, ਤੇ ਨਾਲੇ ਸਾਨੂੰ ਦੱਸ ਦਿਓ ਕਿ ਸਿਲਾਈ ਕੀ ਜਾਣ ਦੀ। ਚਿੱਟਾ ਵਾ ਨਾ, ਹਾਂਜੀ ਹਾਂਜੀ ਇਹਦੀ ਨਾਪ ਦੀ ਲੋੜ ਹੀ ਨਹੀਂ ਹੈਗੀ ਭਾਵੇਂ। ਹੈਲੋ ਚਿੱਟਾ ਸੂਟ ਦਾ ਨਾਪ ਦਾ ਕੋਈ ਮਸਲਾ ਨਹੀਂ ਹੁੰਦਾ। ਮਾਸਟਰ ਸਾਹਿਬ, ਹਾਂਜੀ ਹਾਂਜੀ, ਚਿੱਟੇ ਸੂਟ ਦਾ ਵੀ ਨਾਪ ਹੁੰਦਾ, ਜਿਹੜਾ ਤੁਸੀਂ ਨਾਪ ਕਹਿਣ ਡਏ ਉੱਤੇ ਰੌਣਕ ਪਿੱਟਣ ਪਿਆ ਹੁੰਦਾ ਵਾ। ਤੇ ਆਹ ਤੁਸੀਂ ਉਹ ਦੇਖੋ, ਨਹੀਂ ਬਣਾਉਣਾ। ਭਾਜੀ ਨਹੀਂ, ਉਹ ਗਿਫਟ ਵਾ 21 ਮੀਟਰ ਹੁੰਦਾ, 7 ਮੀਟਰ ਆ। ਬਾਈ ਇਹਨਾਂ ਨੇ ਇੱਥੇ ਪਾਣਾ। ਅੱਛਾ ਇਹ ਇੱਥੇ ਪਾਉਣਾ। ਤੇ ਹਾਂਜੀ, ਪਹਿਲੇ ਦਿਨ ਇਹ ਸੂਟ ਪਾ ਕੇ ਸਸੁਰਾਲ ਜਾਣਾ। ਤੇ ਕੋਈ ਹੋਰ ਰੰਗ ਦਾ ਸੂਟ ਨਹੀਂ ਸੀ ਹੈਗਾ, ਕੋਈ ਕਿਸੇ ਹੋਰ ਨੇ ਦਿੱਤਾ ਹੋਵੇ? ਉਹ ਭਾਜੀ ਤੁਹਾਡਾ ਦਿਮਾਗ ਸਹੀ ਆ, ਇਹ ਸਸੁਰਾਲ ਨੇ ਦਿੱਤੇ ਆ, ਬਾਈ ਹੋਰਾਂ ਨੇ ਮੰਮੀ ਕਿੱਥੋਂ ਦੇਣਾ ਸਾਨੂੰ? ਹੋਰ ਤੁਸੀਂ ਕਿਹਨਾਂ ਨੇ ਦੇਣੇ ਸਾਨੂੰ? ਅਸੀਂ ਰੇਡਡ ਆਉਂਦੇ ਤੁਹਾਡੀ ਦੁਕਾਨ 'ਚ। ਨਹੀਂ ਮੈਂ ਕਿਹਾ ਗਿਫਟ ਆ ਹੀ ਜਾਂਦੇ ਨੇ, ਨਵੀਂ ਨਵੀਂ ਸ਼ਾਦੀ ਹੈ, ਸਾਰਿਆਂ ਨੇ ਖਾਨਦਾਨ ਚ। ਹਾਲੇ ਤਾਂ ਸਾਡੇ ਮੇਰੀਆਂ ਨਹੀਂ, ਕਜ਼ਨਾਂ ਨੇ gift ਜਿਹੜੇ ਤੁਹਾਨੂੰ ਦੇਣੇ ਸੀ ਦੇਣੇ ਆ ਉਹ ਦੇ gift। ਦਿੱਤੇ ਸਾਨੂੰ। ਹਾਂਜੀ, ਮੇਰੀਆਂ ਕਜ਼ਨਾਂ ਨੇ ਤਾਂ ਹਾਲੇ ਮੈਨੂੰ ਨਵੀਂ ਸ਼ਾਦੀ ਦੇ ਗਿਫਟ ਹਾਂਜੀ। ਦੇਣੇ ਆ, ਸੂਟ ਉਹਨੇ ਦੇਣੇ। ਦੇਖਿਆ ਤੁਹਾਨੂੰ? ਔਰ ਮੇਰੀਆਂ ਸਿਸਟਰਾਂ ਨੇ ਵੀ ਦੇਣੇ ਹਲੇ। ਉਹਨਾਂ ਨੇ ਵੀ ਦੇਖਿਆ ਨਾ? ਸਾਲੀਆਂ ਬੜਾ ਮਜ਼ਾਕ ਕਰਦੀਆਂ ਹਾਂਜੀ। ਮੇਰੇ ਨਾਲ। ਜ਼ਾਰੇ ਹੈ ਹੀ ਮਜ਼ਾਕ ਭਾਜੀ, ਸ਼ੁਗਰ ਤੁਸੀਂ ਮਾਸ਼ਾਅੱਲਾ ਨੈਨਕਸੀ ਸ਼ੁਗਰ ਵਾਲੇ ਭਾਜੀ। ਭਾਜੀ ਮਜ਼ਾਕ ਤੋਂ ਮਤਲਬ ਕਿ ਮੈਨੂੰ ਮੇਰੇ ਤੇ ਬੜਾ ਮਾਣ ਜ਼ੋਰ ਹਾਂਜੀ। ਕਰਦੀਆਂ ਵਾ। ਕਿਸ ਮੈਂ ਗੱਲ ਨਕਸ਼ ਦਾ ਕੀ ਮਤਲਬ? ਕਿਸ ਗੱਲ ਦਾ ਮਾਣ ਕਰਦੀਆਂ ਨੇ? ਭਾਜੀ ਉਹਨਾਂ ਦੇ ਵੱਡਾ ਜਵਾਈਆਂ ਤੋਂ ਲਵ ਸਟੋਰੀ ਸ਼ਾਦੀ ਆ, ਪਹਿਲੀ ਮੁਹੱਬਤ ਉਹਨਾਂ ਨੇ ਖਾਨਦਾਨ 'ਚ ਕਾਮਯਾਬ ਹੋਈ। ਚਲੋ ਸ਼ੁਕਰ ਅਲਹਮਦੁਲਿਲਾ, ਕੋਈ ਗੱਲ ਨਹੀਂ ਭਾਜੀ, ਅਸੀਂ ਇਸ ਤਰ੍ਹਾਂ ਸੀ ਦੇਨੇ ਸੂਟ। ਨਾਪ ਲੈ ਲਓ ਤੇ ਸਿਲਾਈ ਦੱਸ ਦਿੰਦੇ ਨੇ। ਨਾਪ ਤੁਹਾਡੇ ਕੋਲ ਪਹਿਲੇ ਤੁਹਾਨੂੰ ਸਿਲਾਈ ਦੱਸ ਦੇਣੇ, ਬਾਅਦ ਚ ਕੋਈ ਤੁਹਾਡਾ ਮਸਲਾ ਨਾ ਬਣੇ। ਹਾਂਜੀ ਭਾਜੀ ਹਾਂਜੀ 2500 ਰੁਪਏ ਅਸੀਂ ਸੂਟ ਦੀ ਸਿਲਾਈ ਲੈਣੀ। ਚਲਿਏ ਇੰਨੀ ਜ਼ਿਆਦਾ? ਪਾਓ ਸ਼ੌਪ 'ਚ। ਅੱਛਾ ਇੱਕ ਮਿੰਟ ਠਹਿਰੋ, ਗੱਲ ਤੇ ਕਰ ਲੈਣ ਦਿਓ ਮੈਨੂੰ ਤੁਸੀਂ। 2500 ਰੁਪਇਆ ਭਾਜੀ, 2500 ਦਾ ਸੂਟ, 2500 ਦੀ ਸਿਲਾਈ, 5 ਤਾਂ ਸਾਡਾ ਇੱਥੇ ਹੀ ਲੱਗ ਗਏ ਆ। ਤੇ ਭਾਜੀ ਗਿਫਟ ਵੀ ਤੇ ਆਇਆ ਵਾ ਨਾ, ਇਹ ਵੀ ਵੇਖੋ ਨਾ ਭਾਜੀ। ਅਸਲ ਮਸਲਾ ਹੈ ਕਿ ਭਾਜੀ ਤੇਲ ਹੋ ਗਿਆ ਮਹਿੰਗਾ, ਪੈਟਰੋਲ, ਅੱਛਾ ਤੇ ਉਹਦੀ ਵਜ੍ਹਾ ਤੋਂ ਭਾਜੀ ਹਰ ਚੀਜ਼, ਜਦੋਂ ਪੈਟਰੋਲ ਮਹਿੰਗਾ ਹੁੰਦਾ ਨਾ, ਹਰ ਚੀਜ਼ ਹੀ ਮਹਿੰਗੀ ਹੋ ਜਾਂਦੀ ਹੈ ਤੇ ਬਾਈ ਆਟੋਮੈਟਿਕ। ਇਹ ਪੈਟਰੋਲ ਦਾ ਇਹਦੇ ਨਾਲ ਕੀ ਤਲਕ ਹੈਗਾ? ਭਾਜੀ ਪੈਟਰੋਲ ਦਾ ਹੀ ਤੇ ਸਾਰਾ ਮਸਲਾ ਵਾ। ਅਸਬਾਨ ਮੇਰੀ ਬੇਗਮ ਨੇ ਕਿਹਾ ਦਹੀਂ ਲਿਆ ਦੇ, ਹੂੰ ਮੈਂ ਦਹੀਂ ਲੈਣ ਲਈ ਘਰੋਂ ਮੋਟਰਸਾਈਕਲ ਗੱਡੀ, ਤੇਲ ਕੋਈ ਨਹੀਂ ਸੀ। ਸਹੀ 700 ਦਾ ਤੇਲ ਪਵਾਇਆ ਤੇ 100 ਰੁਪਏ ਦਾ ਮੈਂ ਦਹੀਂ ਲੈ ਕੇ ਆਇਆ। ਲਓ। ਯਾਨੀ ਹਰ ਕੰਮ ਤੇ ਭਾਜੀ ਪੈਟਰੋਲ ਲੱਗਦਾ ਵਾ। 700 ਦਾ ਦਹੀਂ ਤੇ 100 ਰੁਪਏ, 700 ਦਾ ਪੈਟਰੋਲ। 700 ਦਾ ਪੈਟਰੋਲ ਤੇ ਭਾਜੀ 100 ਰੁਪਏ ਦਾ ਦਹੀਂ। ਓਏ ਹੋਏ ਹੋਏ। ਦੋ ਜੀਆਂ ਨੇ ਇੰਨਾ ਕੀ ਖਾਣਾ ਹੁੰਦਾ, ਇਹਨਾਂ ਨੇ ਤੇ ਖਾਣਾ ਹੁੰਦਾ ਸੀ। ਵੱਡੇ ਮਾਨਾਂ ਨੂੰ ਲੈ ਕੇ ਆਏ ਤੁਸੀਂ ਭਾਜੀ ਮਹਿੰਗਾਈ ਬੜੀ ਹੋ ਗਈ ਨਾ। ਭਾਜੀ। ਸਫ਼ਰ ਵੀ ਤਾਂ ਦੇਖੋ, 700 ਦੇ ਤੇਲ ਦੇ ਵਿੱਚ ਬੰਦਾ ਚੰਗਾ ਭਲਾ ਸਫ਼ਰ ਕਰ ਲੈਂਦਾ। ਵੱਡੇ ਮੁੰਡੇ ਦੀਆਂ ਕਿਤਾਬਾਂ ਖਤਮ ਹੋਈਆਂ ਸੀ ਹਾਂ ਭਾਜੀ, ਵੱਡੇ ਮੁੰਡੇ ਦੀਆਂ ਨਾ ਕਿਤਾਬਾਂ ਖਤਮ ਹੋਈਆਂ ਸੀ, ਅੱਛਾ ਅੱਛਾ ਤੇ ਉਹ ਮੈਨੂੰ ਵੱਡਾ ਮੁੰਡਾ ਕਹਿੰਦਾ ਸੀ ਮੈਨੂੰ ਕਿਤਾਬ ਲਿਆ ਦਿਓ। ਉਹ ਮੈਂ ਮੋਟਰਸਾਈਕਲ ਕੱਢੀ ਤੇ ਪੈਟਰੋਲ ਕੋਈ ਨਹੀਂ। ਉਹ ਮੈਂ ਇੱਕ ਵਾਰੀ ਜਾ ਕੇ ਪੰਪ ਤੇ ਗਿਆ, ਉੱਥੇ ਭਾਜੀ ਮੈਂ 700 ਦਾ 750 ਦਾ ਫੇਰ ਪੈਟਰੋਲ ਪਵਾਇਆ ਤੇ 150 ਦੀ ਕਿਤਾਬ ਆਈ ਉਹਦੀ। ਯਾਨੀ ਹਰ ਚੀਜ਼ ਨਾ ਪੈਟਰੋਲ ਭਾਈ ਭਾਜੀ ਤੁਸੀਂ ਲੈ ਕੇ ਕਿਤਾਬਾਂ ਵਾਲੀ ਕਿੱਥੋਂ ਜਿੱਥੋਂ ਤੁਸੀਂ ਕਿਤਾਬ ਲਈ ਆ, ਉਹ ਦੁਕਾਨ ਦਹੀਂ ਵਾਲੇ ਦੇ ਨਾਲ ਦੀ ਸੀ, ਥੋੜਾ ਜਿਹਾ ਅੱਗੇ ਸੀ। ਮਾਨਾਂ ਵਾਲੀ ਹੋ ਗਈ। ਤੁਸੀਂ ਭਾਈ ਮਕਾਨ ਹੀ ਚੇਂਜ ਕਰ ਲਓ, ਕੋਈ ਬਹੁਤ ਜ਼ਿਆਦਾ ਪੈਟਰੋਲ ਪੈਂਦਾ ਤੁਹਾਨੂੰ ਫਿਰ। ਤੁਹਾਡੇ ਕੋਲ ਹੈ ਕੋਈ ਕਿਰਾਏ ਤੇ ਮਕਾਨ? ਭਾਜੀ ਮੈਨੂੰ ਪੁੱਛੋ, ਨਹੀਂ ਨਹੀਂ ਮੈਨੂੰ ਪੁੱਛੋ, ਇਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ। ਮਕਾਨ ਆਪਣਾ ਭਾਜੀ? ਭਾਜੀ ਆਪਣਾ ਮਕਾਨ ਆ। ਕਿੰਨਾ ਕਿਰਾਇਆ ਦਿੰਦੇ? ਉਹ ਹੈਲੋ, ਆਪਣੇ ਮਕਾਨ ਦਾ ਕਾਹਦਾ ਕਿਹਾ ਕਿਰਾਇਆ? ਉਹ ਯਾਰ ਕਿਰਾਏ ਦਾ ਮਕਾਨ ਵੀ ਆਪਣਾ ਹੀ ਹੁੰਦਾ ਵਾ ਭਾਜੀ। ਤੁਸੀਂ ਗੱਲ ਹਰ ਗੱਲ ਨੂੰ ਤੁਸੀਂ ਨਾ ਪੁੱਠਾ ਲੈ ਰਹੇ ਉਹ ਹੋ। ਤੈਨੂੰ ਆ ਸ਼ਕਲਾਂ ਲੱਗਦੀਆਂ ਕਿਰਾਏਦਾਰਾਂ ਵਾਲੀਆਂ। ਭਾਈ ਅਸੀਂ ਤੇ ਤੁਹਾਡੇ ਪੈਟਰੋਲ ਦਾ ਫਾਇਦਾ ਸੋਚ ਰਹੇ ਹਾਂ ਤੇ ਤੁਸੀਂ ਐਵੇਂ। ਅੱਛਾ ਚਲੋ ਤੁਸੀਂ ਬਾਈ, ਫਾਇਦਾ ਨਾ ਸੋਚੋ, ਤੁਸੀਂ 2500 ਰੁਪਏ ਦਿਓ ਸੂਟ ਦਾ। ਅਗਰ ਸੋਣਾ ਰਸ਼ ਬੜਾ ਵਾ, ਗਾਹਕੀ ਬਹੁਤ ਹੈਗੀ ਸਿਲਾਈ ਭਾਜੀ। ਘੱਟ ਕਰੋ ਭਾਜੀ। ਭਾਈ ਸਲਾਈ ਭਾਵੇਂ ਇੰਨੀ ਪੈਟਰੋਲ ਮਹਿੰਗਾ ਹੋ ਗਿਆ ਉਹ ਭਾਜੀ। ਯਾਰ ਇਹਦੇ ਨਾਲ ਪੈਟਰੋਲ ਦਾ ਕੀ ਤਲਕ ਆ ਯਾਰ ਤੇਰਾ? ਭਾਜੀ ਆ ਪਰਸੋਂ ਤੁਹਾਨੂੰ ਮੈਂ ਗੱਲ ਦੱਸਣਾ ਕਿ ਮੇਰੀ ਸੱਸ ਬਿਮਾਰ ਸੀ ਵਿਚਾਰੀ। ਅੱਛਾ ਉਹਦਾ ਫੋਨ ਆਇਆ ਉਹਦੀ ਬੇਟੀ ਨੂੰ, ਯਾਨੀ ਤੇਰੀ ਵੀ ਮੇਰੀ ਸੱਸ ਹੈਗੀ? ਹਾਂਜੀ ਤੇਰੀ ਵੀ ਸੱਸ ਹੈਗੀ? ਨਹੀਂ ਨਹੀਂ, ਮੇਰੇ ਸਾਰੇ ਮਾਮੇ ਹੀ ਆ, ਚਾਚੇ ਆ, ਤਾਏ ਆ, ਸਹੀ ਸੱਸ ਨਹੀਂ ਹੈਗੀ ਭਾਜੀ। ਮੇਰੀ ਸੱਸ ਨੇ ਗਿਫਟ ਦਿੱਤਾ ਉਹਨਾਂ ਨੂੰ ਸੁਰਖੀਆਂ ਲਵਾਈਆਂ, ਉਹਨਾਂ ਨੇ ਉਹ ਸਾਰੀਆਂ ਔਰਤਾਂ ਵਾਲੇ ਕੰਮ ਉਹ ਕਰਦੇ ਸਨ। ਅੱਛਾ ਜੀ। ਸਹੀ ਕੀ ਹੋਇਆ ਸੱਸ ਨੂੰ? ਕੀ ਵੀਰੇ? ਸੱਸ ਬਿਮਾਰ ਸੀ ਅੱਛਾ ਤੇ ਉਹਦਾ ਫੋਨ ਆਇਆ ਤੁਹਾਡੀ ਭਰਜਾਈ ਨੂੰ ਕਿ ਮੇਰੀ ਤਬੀਅਤ ਨਹੀਂ ਠੀਕ ਤੇ ਸ਼ਾਹਦ ਨੂੰ ਲੈ ਕੇ ਆ ਜਾ। ਸ਼ਾਹਦ ਕੌਣ ਭਾਜੀ? ਸ਼ਾਹਦ ਮੈਂ ਜੀ, ਅੱਛਾ ਜਿੱਦਾਂ ਨਹੀਂ ਨੀਮ ਹਕੀਮ ਖਤਰਾ ਹਾਂਜੀ, ਜਾਨ। ਹਾਂਜੀ। ਸਰ ਆਪਣੇ ਨਾਲ ਹੋਂਠ ਠੀਕ ਕਰੋ। ਨਹੀਂ ਨਹੀਂ ਮੇਰਾ ਦਾ ਨਾਮ ਇੰਨਾ ਪਿਆਰਾ ਨੀਮਾ ਨਾਮ। ਮਸ਼ਹੂਰ ਹੁੰਦਾ ਯਾਰ ਤੇਰਾ ਕਿੱਦਾਂ ਸਹੀ ਬੁਰਾ ਲੱਗਣ ਡਿਆ ਤੇਰੇ ਮੂੰਹ ਚ ਨੀਮਾ। ਨਾਮ ਤੇ ਸਹੀ ਹੈ ਤੇਰਾ ਨਈਮ। ਵੈਸੇ ਤਾਂ ਤੁਹਾਨੂੰ ਮੈਂ ਵੀ ਇਹੀ ਕਹਿੰਦੀ ਸੀ ਘਰ ਕੇ ਨਹੀਂ। ਨੀਮਾ ਤੁਸੀਂ ਕਹੋ ਨੀਮਾ, ਕਹੋ ਨਹੀਂ। ਕਹੋ ਨੀਮਾ ਕਹੋ। ਨਹੀਂ ਕਿੱਡਾ ਸਜ ਨਹੀਂ ਨੀਮਾ ਕਹੋ। ਨੀਮਾ ਕਿੱਡਾ ਸੋਹਣਾ ਲੱਗਣ ਡਿਆ, ਤੁਸੀਂ ਕਹੋ ਨੀਮਾ। ਨੀਮਾ ਜ਼ੁਬਾਨ ਬੰਦ ਕਰ। ਨਹੀਂ ਕਹਿ। ਤੁਸੀਂ ਨੀਮਾ ਕਰਵਾਓ ਆਪਣਾ ਜਾ ਕੇ। ਤੁਸੀਂ ਮੇਰੇ ਕੋਲ ਆਪਣਾ ਕੀਮਾ ਕਰਾ ਲੈਣਾ ਚਲੋ ਭਾਜੀ। 2500 ਰੁਪਏ ਲੱਗਣਾ ਪੈਣ, ਗੱਲਾਂ ਨਹੀਂ ਹੈਗੀਆਂ। ਸਾਡੇ ਕੋਲ ਰਸ਼ ਬਹੁਤ ਆ, ਹਰ ਬੰਦੇ ਦੇ 2-2 4-4 ਸੂਟ ਆਏ ਆ ਭਾਜੀ ਤੇ ਟਾਈਮ ਸਿਰ 2-2 ਮਹੀਨੇ ਪਹਿਲੇ ਪਾਣ ਬੁਕਿੰਗ ਅਸੀਂ ਕੀਤੀ। ਦਿਓ 2500 ਰੁਪਏ ਲੱਗਣਾ। ਤੁਸੀਂ ਪੈਸੇ ਨਾ 15 ਭਾਈ 2500 ਤਾਂ ਤੁਸੀਂ ਪਹਿਲੇ ਕਹਿ ਰਹੇ ਹੋ ਨਾ, ਹਾਂ ਤੇ ਤੇ ਤੁਸੀਂ ਘੱਟ ਕਰ ਲਓ ਪੈਸੇ। ਮੇਰੀ ਦੋਸਤ ਹੈ ਨਾ ਤੇ ਤੇ ਉਹ ਕੱਲੀ ਸਲਵਾਰ ਸਵਾਲ ਲਓ, ਕਮੀਜ਼ ਕਿੱਥੋਂ? ਕਮੀਜ਼ ਰਹਿਣ ਤੋਂ ਦਫਾ ਕਰਾਓ।
ਨਹੀਂ ਕੱਲੀ ਭਾਈ ਸ਼ਲਵਾਰ ਲੈ ਲਓ ਤੁਸੀਂ 1300 ਦੇ ਦਿਓ ਕੱਲੀ ਸ਼ਲਵਾਰ ਲੈ ਲਓ ਮੈਂ ਮਸਤਮਾ ਇਹਦਾ ਕੱਲੀ ਨਵੀਂ ਸਲਵਾਰ ਪਾਵਾਂ ਕਮੀਜ਼ ਪਾਵਾਂ ਇਹਨਾਂ ਨੰਗੇ ਪਿੰਡੇ ਫਿਰਾਂ ਪੂਰੇ ਮਹੱਲੇ 'ਚ। ਸਰ ਉੱਤੋਂ ਬਨੈਨ ਪਾਓ ਤੁਸੀਂ ਬਨੈਨ ਹੀ ਰਹਿਣ ਦਿੰਦੇ। ਬਨੈਨ ਤੇ 2 ਜੇਬਾਂ ਲਵਾਓ, ਇੱਕ ਉੱਤੇ ਇੱਕ ਥੱਲੇ ਇੱਕ ਸਾਈਡ ਤੇ, ਬਿਹਤਰੀਨ ਉਹਦੇ ਤੁਹਾਡਾ। ਨਾਲ ਮੈਂ ਇਹਨਾਂ ਦਾ ਜਵਾਈ ਨਹੀਂ ਲੱਗਣਾ, ਤੁਹਾਡਾ ਦਾਦਾ ਲੱਗਣਾ। ਨਾਲੇ ਭਾਬੀ ਕਹਿ ਰਹੇ ਨੇ ਨਾ ਕਿ ਡਿਫਰੈਂਟ ਲੱਗੇ, ਦੁਨੀਆ ਤੋਂ ਅਲੱਗ ਲੱਗੇ, ਐਡੇ ਸੋਹਣੇ ਲੱਗੋਗੇ ਤੁਸੀਂ। ਭਾਈ ਲੈਸ ਤੇ ਕਰੋ ਨਾ। ਲੈਸ ਲਾਉਣੀ ਭਾਈ। ਭਾਈ ਮੈਂ ਕਹਿ ਰਹੀ ਕਿ ਪੈਸੇ ਘੱਟ ਕਰ ਲਓ। ਅੱਛਾ ਭੋਲਾ ਵਾ ਉਹ ਯਾਰ। ਤੁਹਾਨੂੰ ਮੈਂ ਦੱਸ ਰਿਹਾ ਸੀ ਕਿ ਮਹਿੰਗਾਈ ਬੜੀ। ਉਹ ਮੇਰੀ ਸੱਸ ਦਾ ਫੋਨ ਹੈ ਕਿ ਮੇਰੀ ਤਬੀਅਤ ਨਹੀਂ ਠੀਕ। ਉਹ ਭਾਜੀ ਮੈਂ ਮੋਟਰਸਾਈਕਲ ਬਾਹਰ ਕੱਢੀ ਹੈ ਤੇ ਪੈਟਰੋਲ ਕੋਈ ਨਹੀਂ। ਉਹ ਮੈਂ ਪਰੇਸ਼ਾਨ। ਉਹ ਭਾਜੀ ਪੰਪ ਤੇ ਮਸਾਂ ਗਿਆ, ਉਤੋਂ 1000 ਦਾ ਪੈਟਰੋਲ ਪਵਾਇਆ ਤੇ ਸਿੱਧੇ ਉੱਧਰ ਗਏ। ਤੂੰ ਘਰ ਪਤਾ ਕਰ, ਤੇਰੇ ਘਰ ਸਾਇਆ ਵਾ। ਹਾਂਜੀ ਤੂੰ 1400 ਦਾ ਪੈਟਰੋਲ ਪਵਾ ਲਿਆ, ਹਰ ਵਾਰੀ ਗੱਡੀ ਕੱਢਦਾ ਪੈਟਰੋਲ ਹੁੰਦਾ ਹੀ ਨਹੀਂ। ਪਤਾ ਕਰ ਕਿਤੇ ਭਾਂਡੇ ਤਾਂ ਨਹੀਂ ਧੋਂਦੇ ਘਰ ਦੇ ਪੈਟਰੋਲ ਨਾਲ। ਸਾਨੂੰ ਪੈਟਰੋਲ ਨਾਲ ਕੀ ਲੱਗੇ ਸਾਡਾ ਉਹਦੇ ਨਾਲ। ਭਾਜੀ ਮਹਿੰਗਾ ਬਹੁਤ ਹੋ ਗਿਆ। ਉਹ ਭਾਜੀ ਮੈਂ ਕੀਤਾ। ਉਹ ਸਵੇਰੇ ਬਾਗੇਜ ਨਾਲ ਜਾਣਾ ਹੁੰਦਾ ਨਾ ਵਾਕ ਵਾਸਤੇ, ਅੱਛਾ ਤੇ ਮੈਂ ਇੰਜ ਬਾਈਕ ਕੱਢੀ, ਹੈਲਮਟ ਪਾਇਆ ਹੀ ਹੈ ਹੂੰ। ਤੇ ਪੈਟਰੋਲ ਨਹੀਂ ਹੈਗਾ ਗੱਡੀ 'ਚ। ਹਾਂਜੀ ਸਿੱਧਾ ਪੰਪ ਤੇ ਗਿਆ, ਉਥੋਂ 1900 ਦਾ ਪੈਟਰੋਲ ਪਵਾਇਆ ਭਾਜੀ ਮਾੜੀ ਗੱਲ ਆ ਭਾਜੀ, ਤੇ ਸਿੱਧਾ ਬਾਗੇਜ ਨਾਲ। ਬਹੁਤ ਮਾੜੀ ਗੱਲ ਆ। ਤੁਹਾਡੇ ਘਰੋਂ ਕੁਛ ਨਹੀਂ ਚੋਰੀ ਹੋਣ ਡਿਆ, ਪੈਟਰੋਲ ਹੀ ਹੋਣ ਡਿਆ। ਪੈਟਰੋਲ ਮਹਿੰਗਾ ਬੜਾ ਹੋ ਗਿਆ ਨਾ ਭਾਜੀ, ਇੰਨਾ ਜਿਆਦਾ ਪੈਂਦਾ ਉਹ ਵਾ। ਭਾਜੀ ਤੁਹਾਨੂੰ ਸੋਨੇ ਦੇ ਭਾਅ ਨਾਲ ਦਿੰਦੇ ਆ, ਸਭ ਲਈ ਮਹਿੰਗਾ ਹੋਇਆ, ਤੁਹਾਡੇ ਨੋਖਾ ਹੋਇਆ। ਤੁਸੀਂ ਜੇ ਸੂਟ ਤੋਂ ਪੈਸੇ ਕਢਾਓ, ਸਾਨੂੰ ਕਦੋਂ ਪੈਟਰੋਲ ਦੀਆਂ ਗੱਲਾਂ ਦੱਸੀ ਜਾਂਦੇ ਆ। ਭਾਬੀ ਬੱਚੇ ਤੁਹਾਡੇ- ਤੇਰੇ ਬਿਮਾਰ ਵਾ, ਸੱਸ ਤੇਰੀ ਨੂੰ ਕੋਈ ਟੈਨਸ਼ਨ ਨਾ ਦੇਈ, ਤੂੰ ਲੈਣ ਜਾਣਾ, ਵਾਕ ਤੂੰ ਕਰਨੀ ਆ। ਸਾਡੇ ਖਾਤੇ ਕਾਹਤੋਂ ਪਾਉਣ ਡਿਆ ਤੂੰ? ਭਾਬੀ ਤੇਰੀ ਕਹਿੰਦੀ ਕਿ ਗੋਭੀ ਗੋਸ਼ਤ ਅੱਜ ਕੋਈ ਮੇਰੀ ਪਕਾਉਣਾ। ਭਾਬੀ ਨਹੀਂ, ਮੈਂ ਵਾਕਫ ਹੀ ਨਹੀਂ ਉਹਦਾ, ਮੇਰੀ ਕਿੱਥੋਂ ਭਾਬੀ ਹੋ ਗਈ? ਹਾਂਜੀ ਉਹ ਮੈਂ ਘਰੋਂ ਬਾਹਰ ਨਿਕਲੇ ਹੀ ਤੇ ਪੈਟਰੋਲ ਖਤਮ। ਹੈਲੋ ਤੇਰੇ ਮੈਂ ਸਾਹ ਖਤਮ ਕਰ ਦੇਣੇ, ਸਾਨੂੰ ਪੈਟਰੋਲ ਦੇ ਆ ਰਹੇ ਨਾਲ ਆ, ਇਹਦੇ ਪੈਸੇ ਘਟਾ। ਗੋਭੀ ਗੋਸ਼ਤ ਮੈਂ ਦੁਕਾਨ ਤੇ ਲੈਣ ਗਿਆ ਭਾਜੀ। ਗੋਭੀ ਗੋਸ਼ਤ ਆਉਣਾ ਸੀ ਤਕਰੀਬਨ ਵੇਖੋ ਨਾ 500 ਰੁਪਏ ਦਾ ਚਿਕਨ ਭਾਜੀ ਤੇ 2-250 ਰੁਪਏ ਦਾ ਗੋਭੀ। ਕਿੰਨੇ ਹੋ ਗਏ? 750 ਹੋ ਗਏ 750 ਤੇ 1200 ਦਾ ਤੇਲ ਪਵਾਇਆ। ਹਿਸਾਬ ਲਾ ਲਓ ਤੁਸੀਂ। ਤੇ ਤੁਸੀਂ ਆਂਡੇ ਰਹਿੰਦੇ ਨਹੀਂ ਸੀ, ਪੈਟਰੋਲ ਹੀ ਖਾਈ ਜਾਓ। ਭਾਜੀ ਕਿੱਥੋਂ ਕੁ ਲੈ ਕੱਲਾ ਰਹੇ ਹੀ ਗੀ ਕਰਕੇ ਪੈਟਰੋਲ ਪਵਾ ਕੇ ਤੇ ਤੁਹਾਡਾ ਕੱਲਾ ਸਾਰਾ ਹੀ ਦਿਨ ਪੈਟਰੋਲ ਹੀ ਇੰਨਾ ਪੈਂਦਾ ਹੈ ਤੇ ਭਾਈ ਸਾਨੂੰ ਇਹਦਾ ਕੱਪੜਿਆਂ ਦਾ ਕੁਝ ਦੱਸੋ। ਮਹਿੰਗਾਈ ਬੜੀ। ਤੁਹਾਡੇ ਘਰ ਦੇ ਵਿੱਚ ਕੋਈ ਬਲਾ ਵਾ ਪੈਟਰੋਲ ਪੀਣ ਦੀ? ਤੁਹਾਡਾ ਆ ਜਿੰਨਾ ਪੈਟਰੋਲ ਤੁਸੀਂ ਲਾਣਾ, ਇੰਨਾ ਪੰਪ ਤੇ ਨਹੀਂ ਹੈਗਾ ਜਿੰਨਾ ਤੁਸੀਂ ਮੁਕਾਤਾ ਵਾ। 2500 ਲੱਗਣਾ ਵਾ। ਭਾਜੀ 1500 ਰੁਪਏ। ਭਾਈ 2500 ਤਾਂ ਤੁਸੀਂ ਕਹਿ ਹੀ ਰਹੇ ਹੋ, ਅਸੀਂ ਤੁਹਾਡੇ ਕੋਲ ਘੱਟ ਕਰਵਾਉਣ ਦੇ, ਤੁਸੀਂ ਘੱਟ ਤੇ ਕਰੋ। ਚਲੋ ਤੁਸੀਂ ਇਸ ਤਰ੍ਹਾਂ ਕੋ 800 ਦੇ ਦੇਣਾ। ਹਾਂਜੀ 800 ਦੇ ਦੇਣਾ। ਲੋ ਭਾਜੀ ਮਿਹਰਬਾਨੀ, ਲਵੋ ਨਾ। ਕਮੀਜ਼ ਦੀਆਂ ਬਾਹਾਂ ਲਾ ਦਿੰਨੇ, ਸ਼ਲਵਾਰ ਇੱਕ ਪੌਂਚੇ ਵਾਲੀ ਲਾ ਲਓ ਤੁਹਾਨੂੰ ਆ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ? ਭਾਜੀ ਨਵਾਂ ਡਿਜ਼ਾਈਨ ਆਏਗਾ ਜੀ, ਬਾਹਰ ਨਿਕਲੋਗੇ ਲੋਕੀ ਕਹਿਣਗੇ ਆ ਵੇਖੋ ਆ ਕੀ ਪਾਇਆ। ਜੇ ਪੂਰੇ ਮਹੱਲੇ 'ਚੋਂ ਤੁਸੀਂ ਲੈਦਾ ਨਾ ਨਜ਼ਰ ਆਓ ਤੇ ਤੁਸੀਂ ਇੱਥੇ ਆ ਕੇ ਸੂਟ ਦੇ ਜਾਣਾ ਵਾਪਸ, ਭਾਈ ਬਗੈਰ ਬਾਜ਼ੂਆਂ ਤੋਂ। ਤੁਸੀਂ ਬਾਹਾਂ ਕਾਲਰ ਤੁਹਾਡਾ ਲਾ ਦਿੰਨੇ ਪੈਂਦਾ ਵਾਲੇ ਪਾਸੇ, ਯਾਨੀ ਪਹੁੰਚੇ ਤੁਹਾਡੇ ਲਾ ਦਿੰਨੇ ਇੱਥੇ। ਨਵਾਂ ਡਿਜ਼ਾਈਨ ਦਾ ਸੂਟ ਬਣਾ ਮੈਂ ਕੇ ਕਿਹਾ ਝੱਗਾ ਥੱਲੇ ਲਮਕਣ ਡਿਆ ਵੇ, ਸਲਵਾਰ ਮੈਂ ਉੱਤੇ ਪਾਈ ਹੋਵੇ। ਹਾਂ। ਕਿਆ ਬਾਤ ਆ, ਲੈਦਾ ਡਬਲਿਊ ਬਣਾ ਹੋਵਾਂ ਮੈਂ। ਸਰ ਐਡੇ ਸੋਹਣੇ ਲੱਗੋਗੇ ਤੁਸੀਂ। ਭਾਜੀ ਸੋਹਣੇ ਨਹੀਂ ਲੱਗਣਾ, ਬੇਵਕੂਫ ਲੱਗਣਾ ਵਾ। ਉਹ ਵੀ ਤੇ ਬੇਵਕੂਫ, ਪਹਿਲੇ ਵੀ ਤੇ ਬੇਵਕੂਫੀ ਭਾਜੀ। ਕੌਣ ਪਹਿਲੇ ਬੇਵਕੂਫ? ਕੌਣ ਬੇਵਕੂਫ ਹੈ? ਇਹ ਤੁਹਾਡੀ ਗੱਲ ਕਰ ਰਿਹਾ ਭਾਜੀ। ਨਹੀਂ ਬੇਵਕੂਫ ਲੱਗ ਰਹੇ ਤੁਹਾਨੂੰ। ਨਹੀਂ ਉਹਨੇ ਨਹੀਂ ਕਿਹਾ ਹੈਗਾ, ਤੂੰ ਨਾ ਜ਼ੋਰ ਪਾ। ਸੂਟ ਰਹਿਣ ਦਿਓ, ਤੁਸੀਂ ਹਵਾਈ ਚੱਪਲ ਲੈ ਲਓ ਜੀ, ਓਏ ਹੋਏ ਦਫਾ ਕਰਾਓ ਸੂਟ। ਹਵਾਈ ਚੱਪਲ ਉਹਦਾ ਕੀ ਇੱਕ ਮਤਲਬ? ਮਿੰਟ ਉਹ ਠਹਿਰੋ। ਹਵਾਈ ਚੱਪਲ ਇੱਕ ਪੈਰ ਮੈਂ ਇੱਕ ਸਲਵਾਰ ਦੀ ਜਗ੍ਹਾ ਤੇ ਪਾ ਲਾ, ਇੱਕ ਕਮੀਜ਼ ਦੀ ਜਗ੍ਹਾ ਤੇ ਪਾ ਲਾ। ਪੈਟਰੋਲ ਮਹਿੰਗਾ ਆ ਗਿਆ, ਹਵਾਈ ਚੱਪਲ ਨਾਲ ਤੇਰਾ ਵਾਕ ਤੁਹਾਡੀ ਓ ਯਾਰ ਤੇਰਾ ਆਸਾਨ ਹੋ ਦਿਮਾਗ ਸਹੀ ਆ, ਤੇਰੇ ਨਾਲ ਗੱਲ ਅਸੀਂ ਕੋਈ ਕਰਦੇ, ਤੂੰ ਵਿੱਚ ਪੈਟਰੋਲ ਲਿਆ ਉਹਨਾਂ ਮਿੰਟ ਬਾਅਦ। ਉਹਦੇ ਨਾਲ ਨਾ ਭਾਈ ਉਹ ਤੇ ਪਹਿਲੇ ਹੀ ਨਹੀਂ ਸੀ ਰਾਜ਼ੀ ਇਸ ਦੁਕਾਨ ਤੇ ਆਉਣ ਤੇ, ਮੈਂ ਉਹਨਾਂ ਨੂੰ ਥੋੜਾ ਜ਼ੋਰ ਪਾਇਆ ਤੇ ਤੁਸੀਂ ਸਿਲਾਈ ਤੇ ਘੱਟ ਕਰੋ। ਨਹੀਂ ਫਿਰ ਪੂਰੇ ਮੈਨੂੰ ਫੋਨ ਕਰਦੇ ਨਹੀਂ, ਸੀ ਮੈਨੂੰ ਆ ਕੇ ਸ਼ੌਕ ਇਹਨੂੰ ਹੈ ਕਿ ਮਨਾ ਕੇ ਲੈ ਕੇ ਆਉਂਦੇ ਆਪਣੀ ਦੁਕਾਨ ਤੇ ਮੈਨੂੰ 4 ਸ਼ੌਕ ਹੈ, ਤੁਸੀਂ ਬਹੁਤ ਅੱਛਾ ਸਿਲਾਈ ਕਰਦੇ ਹੋ। ਇਹਨਾਂ ਦਾ ਜਿਹੜਾ ਦਰਜੀ ਹੈ ਮੈਨੂੰ ਪਸੰਦ ਨਹੀਂ। ਸਿਲਾਈ ਤੇ ਸਾਡੀ ਇੰਨੀ ਮਸ਼ਹੂਰ ਆ, ਜਿਹੜਾ ਬੰਦਾ ਇੱਕ ਵਾਰੀ ਸੂਟ ਸਵਾਉਂਦਾ ਵਾ ਨਾ ਹਾਂਜੀ। ਭਾਜੀ ਉਹ ਕਹਿੰਦਾ ਕਿ ਅਗਲੇ ਸਾਲ ਮੈਂ 2 ਮਹੀਨੇ ਪਹਿਲੇ ਤੁਹਾਨੂੰ 2 ਸੂਟ ਦੇ ਕੇ ਜਾਣਾ। ਭਾਜੀ ਇਸ ਲਈ ਅਸੀਂ ਤੁਹਾਡੇ ਕੋਲ ਇਸ ਆਏ ਲਈ 1500 ਤੁਹਾਡੇ ਰੁਪਇਆ ਲਵੋ ਨਾ। ਤੁਹਾਡਾ ਨਹੀਂ ਜੇ ਸਿਲਣਾ ਭਾਜੀ। ਕਿਉਂ? ਵਜ੍ਹਾ ਨਹੀਂ ਭਾਜੀ, ਵਜ੍ਹਾ ਭਾਜੀ। ਲੋਕੀ ਤੁਸੀਂ ਤੁਹਾਨੂੰ ਪੁੱਛਣਗੇ ਕਿੱਥੋਂ ਸਵਾਇਆ, ਹਾਂਜੀ ਕਿੰਨੇ ਸਿੰਗ ਦਿੱਤਾ, ਤੁਹਾਡਾ ਤੁਸੀਂ ਨਾਂ। ਸਾਡਾ ਨਾਂ ਲਵੋਗੇ, ਹਾਂਜੀ। ਸ਼ਰਮਿੰਦਗੀ ਨਹੀਂ। ਕਿਸ ਗੱਲ ਤੋਂ? ਤੁਸੀਂ ਜੇ ਸੂਟ ਪਾਇਆ ਹੋਵੇ ਹਾਂਜੀ ਤੇ ਤੁਸੀਂ ਤੁਹਾਨੂੰ ਕੋ ਪੁੱਛੇ ਕਿੱਥੋਂ ਸਵਾਇਆ, ਮੈਂ ਖਾਨ ਟੇਲਰ ਤੋਂ। ਖਾਨ ਟੇਲਰ ਤੋਂ, ਤੇ ਸ਼ਰਮਿੰਦਗੀ ਨਹੀਂ ਸਾਨੂੰ। ਕਿਉਂ? ਭਾਜੀ ਕਾਹ ਤੋਂ ਸ਼ਰਮੇ? ਡਾਕੂ ਨੇ ਸੂਟ ਪਾਉਣਾ ਤੁਹਾਡਾ ਹਾਂਜੀ ਹੈ, ਜਾਂ ਕੋਈ ਐਸੇ ਬੰਦੇ ਨੇ ਪਾਉਣਾ ਸੂਟ ਜਿਹਨੇ ਸਾਰੀ ਜ਼ਿੰਦਗੀ ਨਹੀਂ ਪਾਇਆ ਹੈਗਾ? ਸਾਏ ਨੇ ਸੂਟ ਪਾ ਲੈਣਾ ਤੁਹਾਡਾ? ਭਾਜੀ ਮੈਂ ਵੀ ਇਨਸਾਨ ਆ, ਜਦੋਂ ਮੈਂ ਤੁਹਾਡਾ ਸੂਟ ਪਾਉਣਾ ਮੈਂ 20 ਨੂੰ ਦੱਸਣਾ ਤੁਹਾਡੇ ਕੋਲ 20 ਸੂਟ ਹਾਂਜੀ, ਸਿਲਣ ਨੂੰ ਆਉਣੇ ਆ। ਤੁਹਾਡੇ ਮੇਰਾ ਤਾਂ customer ਤਲਕ ਹੀ ਲੱਗ ਬਹੁਤ ਆ, ਹਾਂਜੀ ਮੇਰਾ ਤਾਂ ਤਲਕ ਹੀ ਬਹੁਤ ਆ। ਹਾਂਜੀ ਕਿਸ ਤਲਕ ਵਾਲਾ ਕੋਈ ਕਰੀਮ ਵਾਲਾ ਬੰਦਾ ਹੈ ਜਿਹਦੇ ਨਾਲ ਰੰਗ ਰੁੰਗ ਸਾਫ਼ ਹਾਂਜੀ, ਹੁੰਦਾ? ਭਾਜੀ ਮੈਂ ਉਹਦਾ ਖੁਦ ਫਾਇਦਾ ਹੀ ਤਿਆਰ ਕੋਈ ਨਹੀਂ, ਸ਼ਾਦੀ ਤਾਂ ਹੋ ਗਈ ਆ ਹੁਣ। ਹਾਂ ਤੇ ਜੋ ਫਿਰ ਵੀ ਤਾਂ ਜ਼ਿੰਦਗੀ 'ਚ ਫਿਰਨਾ ਤੁਰਨਾ ਹੀ ਆ, ਉਹ ਵੀ ਫਿਰ ਪਤਾ। ਤੁਰਨ ਡਏ ਆ ਕਰੀਮ ਭਾਜੀ। ਮਾਸ਼ਾਅੱਲਾ ਲਗਾਉਂਦੇ, ਮੈਂ ਖੁਦ ਇਹਨਾਂ ਨੂੰ ਬਣਾ ਕੇ ਦੇ ਇਹ ਫਿਰ ਕਾਲੇ ਹੋਣ ਵਾਲੀ ਲਾਉਂਦਾ ਜੀ। ਨਹੀਂ ਹਾਂਜੀ ਇਹਨਾਂ ਦਾ ਤੇ ਅੱਗੇ ਨਾਲੋਂ ਮਾਸ਼ਾਅੱਲਾ ਓ ਯਾਰ ਤੂੰ ਸਾਡਾ ਭਾਣ ਜਾਵਾ ਜਾਵਾ ਕਿ ਦਰਜੀ ਆ, ਤੈਨੂੰ ਸੂਟ ਦੀ ਗੱਲ ਕਰਨ ਦਾ ਤੂੰ ਸਾਡਾ ਸਾਰੀਆਂ ਗੱਲਾਂ ਉਤਰੀਆਂ ਕਰੀ ਜਾਂਦਾ। ਚਲੋ ਇਸ ਤਰ੍ਹਾਂ ਕਰੋ ਜੀ, ਸੂਟ ਤੁਸੀਂ ਦੇ ਜਾਓ, ਹਾਂਜੀ ਰੁਪਈਆ ਤੁਹਾਡੇ ਕੋਲ ਲੈ ਲਾਂਗੇ 1000, ਠੀਕ ਹੈ? ਠੀਕ ਫਿਰ ਰਾਜ਼ੀ ਹੋ? ਭਾਜੀ ਠੀਕ ਹੈ ਭਾਈ। ਕੰਨਾਂ ਤੱਕ ਰਾਜੀ ਈਦ ਤੋਂ 5 ਦਿਨ ਬਾਅਦ ਸੂਟ ਲੈ ਜਾਣਾ ਭਾਈ। ਚਲੋ ਆਸਾਨ ਕਰਦੇ ਨੇ ਤੁਹਾਡੇ ਲਈ। ਈਦ ਤੇ ਬਾਣਾ ਭਾਈ। ਚਲੋ ਕੋਈ ਨੀ। ਤੁਹਾਡੀ ਬੜੀ ਕਰਮ ਨਵਾਜ਼ੀ ਆ ਕਿ ਓਏ ਇਹ ਤਾਂ ਤੁਹਾਡੀ ਕੋਈ ਬੜੀ ਨੀ। ਲਾਓ, ਤੁਸੀਂ ਬੜਾ ਆਸਾਨ ਉਹ ਤੇ ਕੀਤਾ। ਭਾਬੀ ਆਏ ਨੇ ਤੇ ਭਾਜੀ, ਤੁਸੀਂ ਵਾਕਈ ਕਿਸੇ ਨਾ ਕਿਸੇ ਦਾ ਮੂੰਹ ਰੱਖ ਲੈਨੇ ਆ, ਬੜੀ ਮਿਹਰਬਾਨੀ ਤੁਹਾਡੀ। ਇਹ ਤੇ ਭਾਬੀ ਓਏ ਆਏ ਨੇ, ਇੱਕੋ ਇੱਕ ਦਿਨ ਪਹਿਲਾਂ ਚਾਹੀਦਾ ਓਏ। ਭਾਬੀ ਆਏ ਨੇ ਤੇ ਮੈਂ 5 ਦਿਨ ਬਾਅਦ ਦਾ ਕਹਿਤਾ, 5 ਦਿਨ ਕਾਤੋਂ ਦੱਸ, ਬਾਅਦ ਚ ਕਾਤੋਂ ਦੇਣਾ 5 ਦਿਨ? ਤੈਨੂੰ ਮੈਂ 6 ਮਹੀਨੇ ਦਾ ਟਾਈਮ ਦੇ ਦੇਣਾ ਸੀ। ਵਜਾ 6 ਮਹੀਨੇ ਦਾ ਟਾਈਮ ਮੈਨੂੰ ਕਾਤੋਂ ਦੇਣਾ? ਮੈਂ ਕਿਸ਼ਤਾਂ ਦੇ ਸੂਟ ਸਮਾਉਣਾ ਤੇਰੇ ਕੋਲ।
ਤੂੰ ਇੱਕੋ ਸੂਟ ਪਾਈ ਰੱਖਿਆ ਕਰ, ਇਹਨੂੰ ਕਿਹੜਾ ਮੈਲ ਲੱਗਦੀ। ਉਹ ਭਾਜੀ ਲੱਗਦੀ ਤਲਖੀ ਹੁੰਦੀ ਆ, ਜਿਸ ਨੂੰ ਟੱਚ ਹੁੰਦਾ ਤੇ ਬੜੀ ਬਦਨ ਚ ਦਰਦ ਹੁੰਦੀ। ਤੁਸੀਂ ਪਿੱਤ ਵਾਲਾ ਪਾਊਡਰ ਲੈ ਲਓ, ਸੂਟ ਰਹਿਣ ਦਿਓ। ਭਾਜੀ ਹੁਣ ਇਹਦਾ 1500 ਰੁਪਇਆ ਲਵੋ ਤੇ ਨਾਪ ਲਵੋ, ਠੀਕ ਹੈ ਤੁਹਾਡੀ ਭਾਈ, ਮਿਹਰਬਾਨੀ ਖਪਾਓ। ਲਓ ਜੀ 1500 ਰੁਪਇਆ ਤੇ ਨਾਲ ਤੁਸੀਂ ਦੇਣਾ 700 ਰੁਪਇਆ ਹੋ। ਉਹ ਕਹਦਾ ਜੀ 2200 ਰੁਪਏ ਹੋ ਗਿਆ। ਚਲੋ 2200 ਕਰ ਦਿੰਦੇ ਹਾਂ। ਉਹ ਉਤਲਾ 700 ਕਹਦਾ ਤੁਹਾਡਾ ਸੂਟ ਨਹੀਂ ਸੀ ਰਿਹਾ ਭਾਜੀ, ਤੇ ਕੀ ਹੋਇਆ ਇਹਨੂੰ? ਸਰ ਇਹ ਸਾਡੇ ਵਾਸਤੇ ਬੜਾ ਅਜ਼ਾਬ ਆ। 300 ਰੁਪਏ ਘੱਟ ਕੀਤਾ ਭਾਈ। ਇਹ ਤੇਲ ਨਾ ਸੀਣਾ ਤੇ ਨਲਕੀ ਨਾ ਸੀਣਾ। ਤੇਲ ਬਹੁਤ ਲੱਗਦਾ। ਐਵੇਂ ਮੁੰਡਿਆਂ ਨੂੰ ਮੈਂ ਕਹਣਾ ਜਾ ਕੇ ਨਲਕੀਆਂ ਲੈ ਕੇ ਆਓ, ਭਾਈ ਤਾਂ ਮਸ਼ੀਨ ਨਲਕੀਆਂ ਲੈ ਕੇ ਆਓ ਭਾਜੀ। 500 ਦੀਆਂ ਨਲਕੀਆਂ ਹੋਣੀਆਂ ਤੇ 3100 ਦਾ ਤੇਲ ਲੱਗ ਜਾਣਾ ਭਾਜੀ ਇਹ ਕਿੰਨਾ ਕੁ ਮੋਟਾ ਕੱਪੜਾ ਵਾ, ਇਹ ਚੋਂ ਕਿੰਨੀਆਂ ਕੁ ਸਲਾਈਆਂ ਲੱਗਣਾ, ਇੱਕ ਨਲਕੀ 'ਚ ਸੂਟ ਪੂਰਾ ਸਿਲ ਜਾਂਦਾ ਵਾ। ਕਿੰਨੀਆਂ 5 ਨਲਕੀਆਂ ਲਾਉਣੀਆਂ ਤੂੰ ਇੱਥੇ? 20 ਰੁਪਏ ਦੀ ਨਲਕੀ ਆ। ਜਾਂ ਤੂੰ ਈਦ ਕੱਛੇ ਨਾਲ ਨਹੀਂ ਕੱਢ ਸਕਦਾ? ਫਿਰ ਤੁਹਾਡੇ ਇਲਾਕੇ 'ਚ ਫਿਰਾਂ ਮੈਂ, ਆਪਣੇ ਸਹੁਰਿਆਂ ਦੇ ਨਾ ਜਾਵਾਂ? ਤੁਸੀਂ ਕਰੋ ਇਹਨਾਂ ਦਾ ਸੂਟ ਦੱਸ ਦੇ ਮੈਨੂੰ। ਈਦ ਕੱਛੇ ਤੁਸੀਂ ਨਾਲ ਚਾਂਦ ਰਾਤ ਨੂੰ ਦੇ ਦੇਣਾ, ਮੈਂ ਲੈ ਆਂਗੀ। ਚਲੋ ਜੀ ਫਾਈਨਲ ਹੋ ਗਿਆ ਭਾਜੀ। ਹਾਂਜੀ ਚਾਂਦ ਆ ਰਾਤ ਪੈਨਸਲ ਦੇਣਾ ਕਾਕੇ, 1500 ਰੁਪਏ ਦੇਣਾ। ਛੋਟੇ ਪੈਨਸਲ ਨਹੀਂ ਯਾਦ ਰ। 1500 ਰੁਪਏ ਦੇਣਾ। ਹਾਂਜੀ 1500 ਚ ਗੱਲ ਦੇਣਾ, done 1500 ਦੀ ਹੋ ਗੱਲ ਹੋਈ ਹੈ। ਆ ਪੈਟਰੋਲ ਦਾ 700 ਸਾਡੇ ਤੇ ਨਾ ਪਾਓ। ਚਲੋ ਤੁਸੀਂ ਇਸ ਤਰ੍ਹਾਂ ਕਰੋ ਕਿ 2300 ਰੁਪਇਆ ਦੇ ਦੇਣਾ। ਭਾਜੀ ਟਰੂ ਵਾਲੇ ਦਿਨ ਸੂਟ ਲੈ ਜਾਣਾ, ਨਾਲਾ ਤੁਸੀਂ ਆਪਣਾ ਪਾਉਣਾ। ਪਤਾ ਕੀ ਆ, ਈਦ ਤੇ ਨਾ ਸਾਰੇ ਭੈਣ ਭਰਾਵਾਂ ਨੇ ਆਉਣਾ, ਮੇਰੀਆਂ ਇਹਦੀਆਂ ਜਿਹੜੀਆਂ ਭੈਣਾਂ ਵਾ, ਮੇਰੀਆਂ ਸਾਲੀਆਂ, ਉਹਨਾਂ ਨੇ ਵੀ ਆਉਣਾ, ਫਿਰ ਉਹਨਾਂ ਦੇ ਬੰਦਿਆਂ ਨੇ ਵੀ ਆਉਣਾ, ਉੱਥੇ ਜਵਾਈਆਂ ਦਾ ਮੁਕਾਬਲਾ ਵੀ ਹੋਣਾ। ਹਾਂਜੀ ਮੁਕਾਬਲਾ ਦੌੜ ਆ ਭਾਜੀ, ਉੱਥੇ ਦੀ ਦੌੜ ਹੁੰਦੀ, ਤੁਸੀਂ ਜਵਾਈਆਂ ਦੀ ਲਾ ਲਓ। ਮੇਨ ਜਵਾਈ ਮੈਂ ਵਾ ਨਾ ਨਹੀਂ ਇਹਨਾਂ ਦਾ ਵੱਡਾ। ਥੋੜਾ ਜ਼ਿਆਦਾ ਨਾ, ਅਸੀਂ ਪਹਿਲੇ ਚਲੇ ਜਾਣਾ। ਅਸੀਂ ਪਹਿਲੋਂ ਜਾਣਾ ਭਾਜੀ, ਫਿਰ ਤੁਸੀਂ ਹੁਣੇ ਚੱਲ ਜਾਓ, ਈਦ ਚ ਜੇ ਹੈਗੇ 13-14 ਦਿਨ, ਤੁਸੀਂ ਹੁਣੇ ਚੱਲ ਜਾਓ ਨਹੀਂ, ਤੇ ਸੀਧੀ ਹੋਣਾ, ਤੁਸੀਂ ਸੂਟ ਪਾ ਕੇ ਜਾਣਾ ਵਾ ਤਾਂ ਕਿ ਉਸ ਘਰ ਨੂੰ ਵੀ ਜ਼ਰਾ ਹਮਕ ਦਾ ਸਮੈਲ ਦਾ ਮਾਹੌਲ ਬਣੇ ਉੱਥੇ। ਅਸਲ 'ਚ ਭਾਜੀ ਮੇਰਾ ਪਤਾ ਕੀ ਦੇ ਨਾ, ਮੈਂ ਤੇ ਮੇਰੀ ਬੇਗਮ ਐਜ ਕਰਕੇ ਉਹ ਸੋਹਰਾ ਦੇ ਬੂ ਮੇਰੇ ਗੱਡੀ ਲਾਈਏ ਨਾ, ਹਾਂਜੀ ਤੇ ਕਾਰ ਦੇ ਦਰਵਾਜ਼ੇ ਤੋਂ ਇੱਕ ਪਾਸੇ ਇਹ ਨਿਕਲੇ, ਇੱਕ ਪਾਸੇ ਮੈਂ ਨਿਕਲਾ, ਹਾਂਜੀ। ਸੂਟ ਪਾਇਆ, ਕਿਉਂਕਿ ਉਹਨੇ ਇਸਤਕਬਾਲ ਤਾਂ ਸਾਡਾ ਫੁੱਲਾ ਨਾ ਕਰਨਾ। ਹਾਂਜੀ। ਵੱਡੀ ਗੱਲ ਹੁੰਦੀ ਨਾ ਸਾਡੇ ਮੈਂ ਕਹਿੰਦਾ ਤੁਸੀਂ ਪਹਿਲੀ ਵਾਰੀ ਜਾਣਾ ਨਾ ਸਹੁਰੇ ਜੀ, ਮੈਂ ਪਹਿਲੀ ਸ਼ਾਦੀ ਈਦ ਤੋਂ ਬਾਅਦ ਪਹਿਲੀ ਈਦ ਲੋ ਤੁਸੀਂ ਪਾਓ ਹੀ ਕੁਛ ਨਾ। ਲੋ ਅਗਲੇ ਕਹਿਣਗੇ ਲੋ ਮੁੰਡਾ ਆਇਆ, ਵੇਖੋ ਜੀ, ਵੇਖੋ ਜ਼ਰਾ ਕੁਛ ਨਾ ਕੀ ਪਾਵਾਂ, ਲੀਕਾਂ ਲਾ ਲਵਾਂ ਮੂੰਹ ਤੇ, ਉੱਥੇ ਮੰਗਰਾ ਚੱਲ ਜਾਵਾਂ। ਜੋ ਪੁਰਾਣੇ ਦੱਸ ਦੇ ਮੈਨੂੰ ਇੰਜ ਕਰਕੇ ਵਾਲ ਆਪਣੇ ਇੰਜ ਕਰ ਲਵਾਂ, ਉੱਥੇ ਮੈਂ ਕਹਾਂ ਮੈਂ ਬਸ ਸਭਾ ਦਾ ਬੰਦਾ, ਇਹ ਕਹਿੰਦਾ ਫਿਰਾਂ ਮੈਂ। ਤੇਰਾ ਤੁਸੀਂ ਦਿਮਾਗ ਮੇਰੀ ਸਹੀ ਹੈ ਯਾਰ, ਬੇਇੱਜ਼ਤੀ ਬਿਸਤੀ ਕਰਾਉਣੀ ਸਾਡੀ। ਚੜੇਲ ਦੀ ਤੁਸੀਂ ਸੱਸ ਤਾਂ ਮੇਰੇ ਲੱਗਣ ਇੱਥੇ ਦੇ ਵੀ ਬਿਸਤੀ ਕਰਾ ਰਹੇ ਹੋ। ਬਿਸਤੀ ਕਾਦੀ, ਉਹਨਾਂ ਦੀ ਸ਼ਰਮ ਆਉਣ ਦੀ, ਪੁੱਠੀ ਗੱਲ ਤਾਂ ਉਹ ਕਰਨ ਡਿਆ ਵਾ। ਭਾਜੀ 2500 ਲੱਗਣਾ ਵਾ ਮੈਨੂੰ ਇੱਥੇ ਵੱਧ ਤੇ ਭਾਜੀ ਇਧਰ ਇੱਕ ਦਿਨ ਪਹਿਲੋਂ ਦੇ ਦਿਓ, ਚਾਦਰਾਂ ਨੂੰ ਲੈ ਜਾਏਗੀ ਆਣ ਕੇ, ਮੈਂ ਤਾਂ ਮੈਂ ਕੰਮ ਤੇ ਲੈ ਹੋਣਾ। ਆਂਗੀ ਭਾਈ, 1500 ਰੁਪਏ ਦੇਣਾ ਮੈਂ। ਤੁਸੀਂ ਆ ਜਾਓਗੇ ਲੈਣ? ਹਾਂਜੀ ਮੈਂ ਹੈਲੋ ਹਾਂਜੀ ਮੇਰੇ ਨਾਲ ਗੱਲ ਕਰ, ਜੇ ਮੈਂ ਕਹਾਂ ਤੇ ਮੈਂ ਆ ਜਾ। ਨਹੀਂ ਫਿਰ ਇਦੋਂ ਬਾਅਦ ਮਿਲੇਗਾ। ਤੁਸੀਂ ਨਾ ਆਉਣਾ, ਪੈਟਰੋਲ ਬਹੁਤ ਲੱਗ, ਮੈਂ ਆਪ ਹੀ ਆਈ। ਤੁਸੀਂ ਇਕੱਲੇ ਆਣਾ, ਪੈਟਰੋਲ ਘੱਟ ਲੱਗੇ। ਹਾਂਜੀ ਇਹ ਇਕੱਲੇ ਆਣ ਕੇ ਮੈਂ ਆਪ ਪੈਟਰੋਲ ਹੀ ਕਿੱਦਾਂ ਘੱਟ ਲੱਗੇਗਾ? ਅੱਧਾ ਸਿਰ ਚਲਾਉਂਦੀ ਨੇ ਆ ਜਾਣਾ ਇੱਥੇ, ਜਾਂ ਅੱਧੇ ਦੀ ਮੈਂ ਮਾਲਿਸ਼ ਤੁਸੀਂ ਕਰਦੀ ਆ ਛੱਡੋ, ਮੈਂ ਜਾਏਗੀ। ਪੈਦਲ ਆਈ ਆਂਗੀ। ਤੂੰ ਹਰ ਗੱਲ ਪੈਟਰੋਲ ਤੇ ਮਕਾਉਣ ਡਿਆ 1500 ਰੁਪਏ ਦੇਣਾ ਤੇ ਮੈਂ 1500 ਰੁਪਇਆ ਦੇਣਾ ਭਾਜੀ, ਗੱਲ ਹੁਣੀ ਫਾਈਨਲ ਕਰ ਦੋ। ਯਾਰ ਮੈਂ ਭਾਬੀ ਦੀ ਮੂੰਹ ਨੂੰ ਨਾ ਗੱਲ ਸੁਣ ਲਾ, ਤੇਰੇ ਕੋਲ 1000 ਲੈ ਲਾਂਗਾ ਹਾਂਜੀ। ਵੱਡੀ ਤੇ ਸੂਟ ਪਾ ਲੈ। ਇਧਰ 2.5 ਮਹੀਨਿਆਂ ਬਾਅਦ ਯਾਰ ਤੈਨੂੰ ਆਰਾਮ ਨਾਲ ਸੀਵਾਂਗੇ ਤੇਰਾ ਸੂਟ। ਮੈਨੂੰ ਬੰਦੇ ਬਿਲਕੁਲ ਭਾਈ ਆਰਾਮ ਛੋਟੀ ਨਾਲ। ਤੇ ਕੀ ਪਾਣਗੇ? ਯਾਨੀ ਕਿ ਛੋਟੀ ਤੇ ਪੈਟਰੋਲ ਮਹਿੰਗਾ ਹੋਇਆ ਨਾ। ਜੇਬ ਲਾ ਕੇ ਸੌਂ ਜਾ ਕਰੇਗਾ, ਕੱਫ ਲਾ ਕੇ ਫੇਰ ਸੌਂ ਗਿਆ। ਭਾਈ ਵੇਖ ਲਓ, ਤੁਸੀਂ ਸਿਲਾਈ ਕਰਦੇ ਕਰਦੇ ਫਿਰ ਤੁਸੀਂ ਤੇ ਨਾ ਵਿੱਚ ਬੋਲੋ। ਅਸਲ ਹਰ ਵਾਰੀ ਵਿੱਚ ਨਾ ਰੱਫੜ ਪਾ ਲੈਂਦਾ, ਵਰਨਾ ਮੈਂ ਸੀ ਦੇਣਾ ਸੀ। ਅੱਛਾ ਚਲੋ ਭਾਈ ਇਹ ਨਹੀਂ ਬੋਲਣਗੇ। ਤੁਸੀਂ ਨਾ ਮੈਨੂੰ ਚਾਂਦ ਰਾਤ ਵਾਲੇ ਦਿਨ ਮੈਂ ਸੂਟ ਲਾਈ ਆਂ, ਤੁਸੀਂ ਦੱਸਣਾ ਕਿੰਨੇ ਵੇ ਮੈਂ ਆ ਕੇ ਲਾਈ ਆਂ। ਤੁਸੀਂ ਨਾ ਆ ਜਾਣਾ ਚਾਂਦ ਰਾਤ ਨੂੰ, ਤੁਸੀਂ ਆ ਜਾਣਾ ਹਾਂਜੀ ਤੇ ਮੈਂ ਟਾਈਮ ਵੀ ਦੇ, ਅੱਗੇ ਆ ਜਾਣਾ ਕਹੀ ਜਾਂਦਾ, ਮੈਂ ਟਾਈਮ ਵੀ ਦੱਸ। ਤੇ ਤੁਸੀਂ ਸੂਟ ਲੈ ਜਾਣਾ ਠੀਕ ਆ ਹੈ। ਕੇ, ਜੇ ਇੰਜੀ ਪਿਆ ਹੋਏਗਾ। ਹਾਂਜੀ ਕਿਉਂਕਿ ਪੈਟਰੋਲ ਬਹੁਤ ਮਹਿੰਗਾ ਹੋ ਗਿਆ ਭਾਜੀ। ਭਾਈ ਇਸ ਤਰ੍ਹਾਂ ਨਾ ਪਿਆ ਹੋਵੇ, ਤੁਸੀਂ ਸਿਲਾਈ ਕਰਕੇ ਦੇਣਾ। ਪਹਿਲਾਂ ਮੈਨੂੰ ਇਹ ਦੱਸ ਕਿ ਤੇਰਾ ਸਾਰਾ ਕਾਰੋਬਾਰ ਜਿੰਨਾ ਵੀ ਆ ਸਾਰਾ ਪੈਟਰੋਲ ਤੇ ਹੀ ਆ? ਤੂੰ ਆਪ ਵੀ ਪੈਟਰੋਲ ਤੇ ਆ, ਤੇਰੇ ਕਾਰੀਗਰ ਵੀ ਪੈਟਰੋਲ ਤੇ, ਤੇਰੀ ਜ਼ਿੰਦਗੀ ਵੀ ਸਾਰੀ ਪੈਟਰੋਲ ਤੇ ਆ। ਪੈਟਰੋਲ ਹੈ ਮਹਿੰਗਾ ਹੋ ਗਿਆ। ਪੈਟਰੋਲ ਮੈਂ ਮਹਿੰਗਾ ਕੀਤਾ ਵਾ? ਮੈਨੂੰ ਦੱਸ ਤਾਂ ਸਹੀ, ਮੇਰਾ ਆਪਣਾ ਪੰਪ ਆ, ਮੈਨੂੰ ਦੱਸੀ ਜਾਂਦਾ ਤੇਰੇ ਕੋਲ ਸੂਟ ਸਵਾਉਣਾ ਹੈ, ਤੂੰ ਹਰ ਕੰਮ ਪੈਟਰੋਲ ਤੇ ਪਾਉਣ ਡਿਆ ਵਾ। ਦਿਮਾਗ ਸਹੀ ਆ ਤੇਰਾ? ਭਾਜੀ ਪਰੇ ਹੋ ਕੇ ਕਹੋ, ਇੱਥੋਂ ਤੱਕ ਆ ਰਹੀ ਸੀ। ਓਏ ਕਿੱਦਾਂ ਦਾ ਠੀਪੂ ਗੁੜਗਾਉਣਾ ਮੂੰਹਾਂ ਤੇਰਾ, ਸਮੈਲ ਲਾਉਣ ਡਈ ਆ। ਚੱਲ ਆ ਕਿਸੇ ਹੋਰ ਕੋ ਸਵਾਲੇ ਨੇ, ਐਡਾ ਪੈਟਰੋਲ ਲਈ ਫਿਰਦਾ ਵਾ। ਤੁਸੀਂ ਨਹੀਂ ਸਿਲਾਈ ਕਰਨਾ। ਉਹੀ ਭੋਲਾ ਪੈਟਰੋਲ ਬਚਾ ਕੇ ਤੇ ਆਪਣੇ ਆਪ ਨੂੰ ਅੱਗ ਲਾ ਲਓ ਜਾਂ ਦੁਕਾਨ ਨੂੰ ਲਾ ਦੇ। 2500 ਲੱਗਣਾ। 2500 ਲੱਗਣਾ, ਮੈਂ ਕੋਈ ਵੀ ਨਹੀਂ ਲੈਣਾ ਤੇਰੇ ਕੋਲੋਂ। ਕਮੀਨਾ ਮੈਂ ਸ਼ਜਿਆ ਪੈਟਰੋਲ ਪਾਗਲ ਜੀ ਜਿਹਨੇ ਮੈਨੂੰ ਭੇਜ ਦਿੱਤਾ। ਭਾਬੀ ਜੀ ਮੈਨੂੰ ਨਹੀਂ ਸੀ ਪਤਾ ਹੈਗਾ ਤੁਹਾਡਾ। ਤੁਸੀਂ ਤੁਸੀਂ ਇੰਨੀ ਬਹਿਸ ਕਰਕੇ ਤੇ ਸੂਟ ਫਿਰ ਵਾਪਸ ਦੇ ਦਿੱਤਾ। ਚਾਂਦ ਰਾਤ ਨੂੰ ਤੁਸੀਂ ਭਾਬੀ ਸਹੀ ਜੀ, ਕਹਿੰਦੇ ਸੀ ਮੈਨੂੰ ਕਿ ਨਹੀਂ ਜਾਣਾ ਸੀ ਇਹਨਾਂ ਦੀ ਕੀ ਚਾਂਦ ਦੁਕਾਨ। ਰਾਤ ਨੂੰ ਚਾਂਦ ਰਾਤ ਨੂੰ ਮਿਲ ਜਾਏਗਾ ਸੂਟ। ਕਿਹਨੂੰ? ਅੱਛਾ ਤੁਸੀਂ ਆ ਚਾਂਦ ਜਾਣਾ ਰਾਤ ਨੂੰ ਮਿਲ ਜਾਏਗਾ। ਦੋਨੋਂ ਆ ਜਾਣਾ ਤੁਸੀਂ। ਨਾ ਤਾਂ ਸਿਲ ਜਾਏਗਾ। ਚਾਂਦ ਰਾਤ ਨੂੰ ਇਹਨੂੰ ਭਿਉਂ ਦਿਆਂਗੇ ਨਾ, ਤੇ ਮਰੂ ਵਾਲੇ ਦਿਨ ਤੁਸੀਂ ਸੂਟ ਲਾਏ। ਚਲੋ ਅਸੀਂ ਬਹਿਸ ਤੇਰੇ ਕਰ ਵਾਲੇ ਰਹੇ ਹਾਂ। ਦਿਨ ਕਿਸੇ ਹੋਰ ਕੋ ਸਵਾਲੇ ਨੇ ਆ ਜਾ ਤੂੰ। ਗਲਤੀ ਕਰ ਲਈ ਮੈਂ ਆ ਕੇ। ਮੈਂ ਸ਼ਜਿਆ ਖਜਾਤਾ, ਤੂੰ ਹੀ ਕਹਿੰਦੀ ਸੀ ਇੱਥੇ ਆਉਣਾ। ਮੈਂ ਕਿਹਾ ਸੀ ਭਾਬੀ ਇਸ ਲਈ ਤੁਸੀਂ ਮੈਂ ਆਪਣੇ ਕਿਹਾ ਸੂਟ ਸੀ। ਕਿੱਥੋਂ ਸਵਾਉਂਦੇ ਹੋ? ਉਹ ਤੈਨੂੰ ਮੈਂ ਕਹਿੰਦਾ ਮੂੰਹ ਬੰਦ ਕਰ।